ਪ੍ਰਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਮੌਕੇ ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਘਰਾਂ ਦੀ ਇੰਸ਼ੋਰੈਂਸ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ, ਮਹਿੰਗੀ ਹੋ ਗਈ ਹੈ। ਉਸ ਦੇ ਵਿੱਚ ਤੁਸੀਂ ਫ੍ਰੀ ਕੋਟ ਲੈਣਾ ਚਾਹੁੰਦੇ ਹੋ, ਜਾਣਕਾਰੀਆਂ ਹਾਸਲ ਕਰਨਾ ਚਾਹੁੰਦੇ ਹੋ, ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ 408-272-2500। ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਮੈਡੀਕਲ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਵੀ ਕਾਲ ਕਰੋ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 4159090503 ਦੇ ਉੱਤੇ। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਲੋਬ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਇਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਡੈਟ ਕੰਸੋਲੀਡੇਟ ਵੀ ਕਰਵਾ ਸਕਦੇ ਹੋ। ਕਾਲ 8888889914। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਤਾਂ ਜੇਕਰ ਵੱਡੀਆਂ ਕੌਮਾਂਤਰੀ ਖਬਰਾਂ ਦੇ ਵੱਲ ਚੱਲੀਏ ਤਾਂ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਉਹ ਕੇਨੀਆ ਤੋਂ ਆ ਰਹੀ ਹੈ। ਕੇਨੀਆ ਦੇ ਪ੍ਰੈਜ਼ੀਡੈਂਟ ਵਿਲੀਅਮ ਰੂਟੋ ਨੇ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਉਹ ਕੰਟਰੋਵਰਸ਼ੀਅਲ ਜਿਹੜਾ ਫਾਈਨਾਂਸ ਬਿੱਲ ਆ ਉਹਨੂੰ ਉਹ ਵਾਪਸ ਲੈਣ ਜਾ ਰਹੇ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੇਨੀਆ ਦੇ ਵਿੱਚ ਇਸ ਬਿੱਲ ਦੇ ਵਿਰੋਧ ਦੇ ਵਿੱਚ ਬਹੁਤ ਵੱਡੇ ਰੋਸ ਮੁਜ਼ਾਹਰੇ ਹੋਏ ਸਨ ਤੇ ਦੇਸ਼ ਭਰ ਦੇ ਵਿੱਚ ਹੀ ਰੋਸ ਮੁਜ਼ਾਹਰੇ ਹੋਏ ਸੀਗੇ, ਜਿਸ ਤੋਂ ਬਾਅਦ ਪੁਲਿਸ ਵੱਲੋਂ ਚਲਾਈ ਗਈ ਗੋਲੀ ਤੇ ਇਹਨਾਂ ਮੁਜ਼ਾਹਰਿਆਂ ਦੇ ਵਿੱਚ ਇਹਨਾਂ ਮੁਜ਼ਾਹਰਿਆਂ ਦੇ ਹਿੰਸਕ ਹੋਣ ਕਰਕੇ 23 ਲੋਕਾਂ ਦੀ ਜਾਨ ਚਲੀ ਗਈ। ਸੋ ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ, ਅਸੀਂ ਮਹਿਸੂਸ ਕਰਦੇ ਹਾਂ ਕਿ ਲੋਕਾਂ ਦੇ ਵਿੱਚ ਇਸ ਫਾਈਨਾਂਸ ਬਿੱਲ ਨੂੰ ਲੈ ਕੇ ਬਹੁਤ ਜ਼ਿਆਦਾ ਅਨਰੈਸਟ ਹੈ ਤੇ ਲੋਕਾਂ ਨੇ ਇਹਨੂੰ ਕਬੂਲ ਨਹੀਂ ਕੀਤਾ। ਅਸਲ ਦੇ ਵਿੱਚ ਜਿਹੜਾ ਇਹ ਫਾਈਨਾਂਸ ਬਿੱਲ ਹੈ ਥੋੜ੍ਹਾ ਜਿਹਾ ਕੰਟਰੋਵਰਸ਼ੀਅਲ ਹੈ। ਲੋਕਾਂ ਦਾ ਇਸ ਨੂੰ ਲੈ ਕੇ ਗੁੱਸਾ ਇੱਕ ਤਾਂ ਇਸ ਕਰਕੇ ਬਹੁਤ ਜ਼ਿਆਦਾ ਹੈ ਕਿ ਇਸ ਦੇ ਵਿੱਚ ਇਸ ਬਿੱਲ ਦੀ ਜਿਹੜੀ ਮੱਦ ਹੈ ਅਸਲ ਦੇ ਵਿੱਚ ਉਹ ਟੈਕਸ ਨੂੰ ਲੈ ਕੇ ਹੈ। ਟੈਕਸ ਬਹੁਤ ਜ਼ਿਆਦਾ ਵੱਧ ਜਾਣੇ ਸੀਗੇ। ਲੋਕਾਂ ਨੇ ਇਸ ਗੱਲ ਦੇ ਉੱਤੇ ਰੋਸ ਮੁਜ਼ਾਹਰੇ ਕੀਤੇ ਕਿ ਇੱਕ ਤਾਂ ਜਿਹੜੀ ਇਕੋਨਮੀ ਹੈ, ਵੈਸੇ ਤਾਂ ਅਫਰੀਕਨ ਮੁਲਕਾਂ ਦੇ ਵਿੱਚ ਕੇਨੀਆ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਗਰੋਇੰਗ ਇਕੋਨਮੀ ਹੈ ਦੂਜੇ ਮੁਕਾਬਲੇ ਦੂਜੇ ਮੁਲਕਾਂ ਦੇ, ਪਰ ਫਿਰ ਵੀ ਲੋਕ ਕਹਿੰਦੇ ਕਿ ਤੁਸੀਂ ਟੈਕਸ ਇਨਕਰੀਜ਼ ਕਰ ਰਹੇ ਹੋ, ਪਰ ਫਿਰ ਵੀ ਜੇਕਰ ਤੁਸੀਂ 16% ਤੱਕ ਟੈਕਸ ਲੈ ਜਾਓਗੇ ਮੋਟਰ ਵਹੀਕਲ ਦੇ ਉੱਤੇ ਜਾਂ ਸਬਜ਼ੀਆਂ ਦੇ ਉੱਤੇ ਜਾਂ ਮੋਬਾਈਲ ਮਨੀ ਟ੍ਰਾਂਸਫਰ ਕਰਨ ਦੇ ਉੱਤੇ 16 ਤੋਂ ਵੀ ਜ਼ਿਆਦਾ, ਮਤਲਬ ਕਈ ਮੱਦਾਂ ਤੈਅ ਜਿਹੀਆਂ ਜਿੱਥੇ 21% ਟੈਕਸ ਆ ਤੇ ਉਹ ਕੰਮ ਬੜੇ ਛੋਟੇ-ਛੋਟੇ ਆਮ ਤੌਰ ਤੇ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਤਾਂ ਉਹਨਾਂ ਤੇ ਕੋਈ ਟੈਕਸ ਸ਼ਾਇਦ ਹੋਣਾ ਵੀ ਨਹੀਂਗਾ। ਪਰ ਖੈਰ ਉਹ ਕਹਿੰਦੇ ਕਿ ਜੇਕਰ ਤੁਸੀਂ ਇਸ ਤਰ੍ਹਾਂ ਟੈਕਸ ਵਧਾਓਗੇ ਤਾਂ ਅਸੀਂ ਜਿਉਵਾਂਗੇ ਕਿਵੇਂ? ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਸਾਰਾ ਕੁਛ ਜਿਹੜਾ ਸਾਡੇ ਕੋਲੇ ਆ ਅਸੀਂ ਟੈਕਸ ਦੇ ਰੂਪ ਦੇ ਵਿੱਚ ਤੁਹਾਨੂੰ ਦੇ ਦੇਈਏ ਤੇ ਉਸ ਤੋਂ ਬਾਅਦ ਤੁਹਾਡੇ ਰਹਿਮੋ ਕਰਮ ਤੇ ਰਹੀਏ, ਪਰ ਸਾਡਾ ਵੀ ਕਹਿੰਦੇ ਮੁਲਕ ਆ, ਅਸੀਂ ਵੀ ਰਹਿਣਾ ਚਾਹੁੰਦੇ ਹਾਂ ਇੱਥੇ। ਤਾਂ ਹੁਣ ਜਿਹੜੇ ਇਹਨਾਂ ਦੇ ਪ੍ਰੈਜ਼ੀਡੈਂਟ ਨੇ ਇਸ ਮੁਲਕ ਦੇ ਕੇਨੀਅਨ ਪ੍ਰੈਜ਼ੀਡੈਂਟ ਵਿਲੀਅਮ ਰੂਟੋ, ਉਹਨਾਂ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਫਾਈਨਾਂਸ ਬਿੱਲ ਦੇ ਵਿੱਚ ਕੁਛ ਚੀਜ਼ਾਂ, ਕੁਛ ਮੱਦਾਂ ਜਿਹੜੀਆਂ ਨੇ ਉਹਨਾਂ ਨੂੰ ਲੋਕਾਂ ਨੇ ਐਕਸੈਪਟ ਨਹੀਂ ਕੀਤਾ ਤੇ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਇਹਦੇ ਤੇ ਰਿਐਕਟ ਕੀਤਾ ਤੇ ਉਹ ਤੋਂ ਬਾਅਦ ਜਿਹੜੀ ਹਿੰਸਾ ਟ੍ਰਿਗਰ ਹੋਈ ਹੈ, ਜਿਹੜੀ ਵਾਇਲੈਂਸ ਟ੍ਰਿਗਰ ਹੋਈ ਹੈ ਕਈ ਇਲਾਕਿਆਂ ਦੇ ਵਿੱਚ, ਇੱਥੋਂ ਤੱਕ ਕਿ ਪਾਰਲੀਮੈਂਟ ਤੱਕ ਲੋਕ ਚਲੇ ਗਏ ਸੀਗੇ। ਤਾਂ ਉਹ ਕਹਿੰਦੇ ਕਿ ਹੁਣ ਅਸੀਂ ਇਹਨੂੰ ਬਿੱਲ ਨੂੰ ਵਾਪਸ ਲੈ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਬਿੱਲ ਤਾਂ ਲੈ ਕੇ ਆਵਾਂਗੇ, ਪਰ ਉਹ ਇੱਕ ਅਜਿਹਾ ਬਿੱਲ ਹੋਊਗਾ ਜਿਹਨੂੰ ਲੋਕ ਐਕਸੈਪਟ ਜ਼ਰੂਰ ਕਰਨਗੇ ਤੇ ਉਹਦੇ ਤੇ ਇੱਕ ਮੈਜੋਰਟੀ ਸਹਿਮਤੀ ਲੋਕਾਂ ਦੀ ਜ਼ਰੂਰ ਹੋਊਗੀ। ਜੀ, ਅਗਲੀ ਖਬਰ ਕਰੀਏ। ਅੱਜ ਅਮਰੀਕਾ ਦੇ ਵਿੱਚ ਸੁਪਰੀਮ ਕੋਰਟ ਨੇ ਉਸ ਇੱਕ ਪਟੀਸ਼ਨ ਨੂੰ ਟਾਸ ਆਊਟ ਕਰ ਦਿੱਤਾ, ਬਾਹਰ ਕੱਢ ਦਿੱਤਾ, ਜਿਸ ਵਿੱਚ ਕੁਛ ਸੋਸ਼ਲ ਮੀਡੀਆ ਯੂਜ਼ਰਸ ਤੇ ਕੁਛ ਜਿਹੜੀਆਂ ਰਿਪਬਲਿਕਨ ਅਟਾਰਨੀ ਜਨਰਲਸ ਆ ਉਹ ਇਹ ਦਾਅਵਾ ਕਰ ਰਹੇ ਸੀ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸੋਸ਼ਲ ਮੀਡੀਆ ਕੰਪਨੀਜ਼ ਦੇ ਨਾਲ ਮਿਲ ਕੇ ਕੰਟੈਂਟ ਆ ਉਸ ਨੂੰ ਰਿਮੂਵ ਕਰਵਾਇਆ ਹੈਗਾ ਆ। 6-3 ਦੇ ਨਾਲ ਇਸ ਦੇ ਉਲਟ ਜਿਹੜੀ ਉਹ ਵੋਟ ਪਾਈ ਗਈ, ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਜਿਹੜਾ ਇਹ ਸਟੈਂਡ ਨਹੀਂ ਕਰਦਾ ਕੋਈ ਵੀ ਇਹ ਸੂ ਕਰਨ ਦੇ ਮਾਮਲੇ ਦੇ ਵਿੱਚ, ਕਿਉਂਕਿ ਕਹਿੰਦੇ ਵੀ ਕੰਟੈਂਟ ਮੋਡਰੇਸ਼ਨ ਦਾ ਇਹ ਜਿਹੜਾ ਇਸ਼ੂ ਆ ਇਹ ਸਰਕਾਰ ਦੇ ਐਕਸ਼ਨਸ ਦਾ ਨਤੀਜਾ ਨਹੀਂ ਹੈਗਾ।
ਮੈਜੋਰਟੀ ਦੇ ਲਈ ਰਾਈਟ ਕਰਦੇ ਹੋਏ ਕੰਜ਼ਰਵੇਟਿਵ ਜਸਟਿਸ ਐਮੀ ਕੌਨਰ ਬੈਰਟ ਉਹਨਾਂ ਨੇ ਕਿਹਾ ਵੀ ਜਿਹੜੇ ਪਲੈਂਟਿਵਸ ਆ, ਜਿਨ੍ਹਾਂ 'ਚ ਅਟਾਰਨੀ ਜਨਰਲ ਨੇ ਲੂਜ਼ੀਆਨਾ ਦੇ ਤੇ ਮਜ਼ੂਰੀ ਦੇ ਤੇ 5 ਸੋਸ਼ਲ ਮੀਡੀਆ ਦੇ ਯੂਜ਼ਰਸ, ਉਹ ਇਹ ਦਿਖਾਉਣ ਦੇ ਵਿੱਚ ਨਾਕਾਮਯਾਬ ਰਹੇ ਆ ਵੀ ਉਹਨਾਂ ਨੂੰ ਨੁਕਸਾਨ ਪਹੁੰਚਿਆ ਆ ਕੁਛ ਸਰਕਾਰੀ ਅਧਿਕਾਰੀਆਂ ਦੇ ਕਰਕੇ, ਜਿਹੜਾ ਇਹਨਾਂ ਨੇ ਸੋਸ਼ਲ ਮੀਡੀਆ ਕੰਟੈਂਟ ਜਿਹੜਾ ਰਿਮੂਵ ਕਰਾਇਆ ਆ, ਉਹ ਜਿਹੜਾ ਇਸ ਦੇ ਵਿੱਚ ਦਾਅਵਾ ਕਰਦੇ ਆ। ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਸੋਸ਼ਲ ਮੀਡੀਆ ਪਲੇਟਫਾਰਮ ਇਹ ਚਰਚਾ ਤੋਂ ਪਹਿਲਾਂ ਹੀ ਕੰਟੈਂਟ ਆ ਉਸ ਨੂੰ ਮੋਡਰੇਟ ਕਰ ਰਹੇ ਆ, ਰੂਟੀਨਲੀ ਮੋਡਰੇਟ ਕਰ ਰਹੇ ਆ, ਤੇ ਜਿਹੜੀ ਕਹਿੰਦੇ ਵੀ ਇਹ ਕੋਰਜਨ ਹੋਣ ਤੋਂ ਪਹਿਲਾਂ ਵੀ। ਉਹ ਜੇ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਦਾ ਕੰਪਨੀ ਦਾ ਤੇ ਬਾਈਡਨ ਪ੍ਰਸ਼ਾਸਨ ਦਾ ਬਚਾਅ ਤਾਂ ਜਿਹੜਾ ਇਸ ਚੀਜ਼ ਦੇ ਵਿੱਚ ਜ਼ਰੂਰ ਹੋ ਗਿਆ ਆ, ਪਰ ਅੰਦਰ ਖਾਤੇ ਲੋਕ ਇਹ ਅਜੇ ਵੀ ਮੰਨਦੇ ਆ ਵੀ ਬਹੁਤ ਸਾਰਾ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਜ਼ ਆ ਉਹ ਸਰਕਾਰਾਂ ਦੇ ਕਹਿਣ ਦੇ ਉੱਤੇ ਕਈ ਚੀਜ਼ਾਂ ਨੂੰ ਰੋਕਦੀ ਆ, ਕਈ ਚੀਜ਼ਾਂ ਨੂੰ ਵਧਾਵਾ ਦਿੰਦੀ ਆ। ਇਸ ਦਾ ਸਿੱਧਾ ਜਿਹੜਾ ਉਦਾਹਰਨ ਪੰਜਾਬੀ ਰੇਡੀਓ USA ਦੇ ਆਪਣੇ ਸੋਸ਼ਲ ਮੀਡੀਆ ਪੇਜਿਸ ਆ, ਜੋ ਕਿ ਇੰਡੀਅਨ ਸਰਕਾਰ ਦੇ ਕਹਿਣ ਦੇ ਉੱਤੇ ਉੱਥੇ ਉਹਨਾਂ ਨੇ ਬੰਦ ਕੀਤੇ ਆ। ਤੇ ਇੱਥੇ ਅਮਰੀਕਾ ਦੇ ਵਿੱਚ ਵੀ ਅਸੀਂ ਇਹ ਦੇਖਦੇ ਹਾਂ, ਨੋਟ ਕਰਦੇ ਹਾਂ, ਕਈ ਵਾਰੀ ਤੁਹਾਡੇ ਤੱਕ ਨੋਟੀਫਿਕੇਸ਼ਨਸ ਜਿਹੜੀਆਂ ਉਹ ਨਹੀਂ ਜਾਂਦੀਆਂ, ਨਹੀਂ ਪਹੁੰਚਦੀਆਂ, ਤੇ ਉਸ ਦੀ ਜਿਹੜੀ ਰੀਚ ਆ ਉਸ ਨੂੰ ਘਟਾ ਦਿੱਤਾ ਜਾਂਦਾ ਹੈਗਾ। ਪਰ ਅੱਜ ਸੁਪਰੀਮ ਕੋਰਟ ਨੇ ਇਹ ਜਿਹੜਾ ਕਲੇਮ ਉਸ ਨੂੰ ਬਾਹਰ ਕੱਢ ਦਿੱਤਾ, ਉਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਨਾ ਕਰ ਦਿੱਤੀ। ਜਿਹੜਾ ਇਹ ਦਾਅਵਾ ਜਿਹੜੇ ਕੁਛ ਰਿਪਬਲਿਕਨ ਅਟਾਰਨੀ ਜਨਰਲ ਤੇ ਜਿਹੜੇ ਸੋਸ਼ਲ ਮੀਡੀਆ ਦੇ ਯੂਜ਼ਰਸ ਨੇ ਕੀਤਾ ਸੀਗਾ ਵੀ ਸਰਕਾਰ ਦੇ ਕਹਿਣ ਦੇ ਉੱਤੇ ਕੰਟੈਂਟ ਨੂੰ ਰਿਮੂਵ ਕੀਤਾ ਆ, ਪਰ ਇਹ ਦਿਖਾਉਣ 'ਚ ਨਾਕਾਮਯਾਬ ਰਿਹਾ ਵੀ ਉਸ ਦੇ ਨਾਲ ਜਿਹੜਾ ਉਹ ਸਾਨੂੰ ਨੁਕਸਾਨ ਜਿਹੜਾ ਉਹ ਪਹੁੰਚਿਆ ਹੈਗਾ ਆ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆਪਾਂ ਦੇਖਦੇ ਹਾਂ ਵੀ ਹੋਰ ਵੀ ਜਿਹੜੇ ਅਹਿਮ ਜਿਹੜੇ ਫੈਸਲੇ ਆ ਉਹ ਨਾਲ ਦੇ ਨਾਲ ਚੱਲ ਰਹੇ ਹੈਗੇ ਆ। ਆਉਂਦੇ ਸਮੇਂ ਦੇ ਵਿੱਚ ਆਪਾਂ ਜਿੱਦਾਂ ਕੱਲ੍ਹ ਵੀ ਜਿਹੜਾ ਡਿਸਕਸ ਕੀਤਾ ਸੀ ਵੀ ਉਹਨਾਂ ਨੇ ਹੋਰ ਵੀ ਅਹਿਮ ਜਿਹੜੀਆਂ ਸੁਣਵਾਈਆਂ ਆ ਅਗਲੇ ਸੈਸ਼ਨ ਦੇ ਵਿੱਚ ਲੈਣੀਆਂ ਹੈਗੀਆਂ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਡੈਨਮਾਰਕ ਦਾ। ਡੈਨਮਾਰਕ ਇੱਕ ਅਜਿਹਾ ਪਹਿਲਾ ਮੁਲਕ ਬਣ ਜਾ ਰਿਹਾ ਜਿਹਨੇ ਹੁਣ ਜਿਹੜਾ ਕਾਰਬਨ ਹੈ ਖੇਤੀਬਾੜੀ ਤੋਂ ਜਿਹੜਾ ਜਨਰੇਟ ਹੁੰਦਾ, ਬਣਦਾ, ਉਹ ਕਾਰਬਨ ਟੈਕਸ ਲਾਉਣ ਦਾ ਪਲਾਨ ਬਣਾਇਆ ਐਗਰੀਕਲਚਰ ਦੇ ਉੱਤੇ। ਤਾਂ ਇਹ ਹੁਣ ਕਹਿੰਦੇ ਕਿ 1 ਸਾਲ ਦੇ ਵਿੱਚ ਤਕਰੀਬਨ $100 ਜਿਹੜਾ ਇੱਕ ਗਾਂ ਮਗਰ ਜਿਹੜਾ ਕਿਸਾਨਾਂ ਨੂੰ ਉਹ ਦੇਣਾ ਪਊਗਾ। ਇਹਦੇ ਤੇ ਬਹੁਤ ਜ਼ਿਆਦਾ ਚਰਚਾ ਹੋਈ ਹੈ ਕਿਉਂਕਿ ਉੱਥੇ ਜਿਹੜੀ ਰੂਲਿੰਗ ਧਿਰ ਹੈ ਇਸ ਟਾਈਮ ਉਹ ਕੋਆਲੀਸ਼ਨ ਦੇ ਵਿੱਚ ਆ, ਗੱਠਜੋੜ ਦੇ ਵਿੱਚ ਆ, ਤੇ ਉਹਨਾਂ ਨੇ ਫਿਰ ਬਹੁਤ ਵੱਡੀ ਸਹਿਮਤੀ ਤੋਂ ਬਾਅਦ ਜਾਂ ਬਹੁਤ ਵੱਡੀ ਚਰਚਾ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜੇ ਕਿਸਾਨ ਆ ਜਾਂ ਐਗਰੀਕਲਚਰ ਆ, ਅਸੀਂ ਤੋਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਟੈਕਸ ਜ਼ਰੂਰ ਲਵਾਂਗੇ। ਉੱਥੇ ਜਿਹੜੇ ਜ਼ਿਆਦਾਤਰ ਡੈਨਮਾਰਕ ਦੇ ਵਿੱਚ ਜਿਹੜੀ ਕਿਸਾਨੀ ਹੈ ਉਹਦੇ ਡੇਅਰੀ ਦੇ ਉੱਤੇ ਡਿਪੈਂਡੈਂਟ ਹੈ। ਡੇਅਰੀ ਦੇ ਵਿੱਚ ਜਿਹੜਾ ਵੀ ਬੰਦਾ ਜਿੰਨੀਆਂ ਵੀ ਉਹਨੇ ਗਾਵਾਂ ਰੱਖੀਆਂ ਨੇ, ਉਸ ਦੇ ਵਿੱਚ ਉਹਨੂੰ ਇਹ $100 1 ਸਾਲ ਦੇ ਲਈ ਇੱਕ ਗਾਂ ਦਾ ਦੇਣਾ ਪਊਗਾ, ਤੇ ਜਿੰਨੇ ਗਿਣਤੀ ਉਸ ਹਿਸਾਬ ਦੇ ਨਾਲ ਉਹਨੂੰ ਡਾਲਰ ਜਿਹੜੇ ਆ ਉਹ ਦੇਣੇ ਪੈਣਗੇ। ਇਹਨਾਂ ਦਾ ਦਾਅਵਾ ਇਹ ਹੈ ਕਿ ਇਹਦੇ ਨਾਲ ਸਾਡੀ ਜਿਹੜੀ ਲੜਾਈ ਹੈ ਕਾਰਬਨ ਦੇ ਨਾਲ ਲੜਨ ਦੀ ਜਾਂ ਇਨਵਾਇਰਨਮੈਂਟ ਨੂੰ ਸਹੀ ਰੱਖਣ ਦੀ, ਉਹਦੇ ਵਿੱਚ ਅਸੀਂ ਇਸ ਪੈਸੇ ਨੂੰ ਖਰਚਾਂਗੇ। ਹਾਲਾਂਕਿ ਲਿਵਸਟੇਕ ਦੇ ਨਾਲ ਜਿਹੜੇ ਕੰਮ ਕਰਦੇ ਕੁਛ ਲੋਕ ਨੇ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਨੇ ਇਹਦੇ ਤੇ ਕੋਈ ਸਹਿਮਤੀ ਤਾਂ ਨਹੀਂ ਦਿੱਤੀ, ਪਰ ਇਸ ਮਾਮਲੇ ਦੇ ਵਿੱਚ ਜਿਹੜੀਆਂ ਉੱਥੋਂ ਦੀਆਂ ਰਿਸਰਚਰਸ ਨੇ ਜਾਂ ਹੋਰ ਜਿਹੜੇ ਲੋਕ ਨੇ ਜਿਹੜੇ ਸਰਕਾਰ ਦੇ ਵਿੱਚ ਨੇ, ਉਹਨਾਂ ਨੇ ਕਿਹਾ ਕਿ 2030 ਦੇ ਵਿੱਚ ਅਸੀਂ ਇਹਦੇ ਵਿੱਚ ਇਹਨੂੰ ਲਾਗੂ ਜ਼ਰੂਰ ਕਰ ਦਿਆਂਗੇ, ਕਿਉਂਕਿ ਇਹ ਜਿਹੜੇ ਸਾਡੇ ਇਨਵਾਇਰਨਮੈਂਟਲ ਮੀਜ਼ਰਸ ਨੇ ਉਹਨਾਂ ਦੇ ਨਾਲ ਬਹੁਤ ਵੱਡਾ ਖਿਲਵਾੜ ਹੋ ਰਿਹਾ। ਤੇ ਯੂਰਪ ਜਿਹੜਾ ਉਹ ਵੀ ਇਸ EU ਯੂਨੀਅਨ ਦੇ ਵਿੱਚ ਵੀ ਇਹਨਾਂ ਮੁੱਦਿਆਂ ਨੂੰ ਕਾਫੀ ਕਹਿੰਦੇ ਵਿਚਾਰਿਆ ਗਿਆ, ਤੇ ਇਸ ਕਰਕੇ ਸਾਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਹਾਲਾਂਕਿ 2030 ਕਾਫੀ ਦੂਰ ਹੈ, ਪਰ ਫਿਰ ਵੀ ਉਹ ਕਹਿੰਦੇ ਕਿ ਸਾਨੂੰ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਵੀ ਇਹਨੂੰ ਅਮਲ ਦੇ ਵਿੱਚ ਲਿਆਂਦਾ ਜਾ ਸਕਦਾ ਹੈ। ਜਿਹੜੇ ਲਿਵਸਟਾਕ ਅਕਾਊਂਟਸ ਨੇ ਉਹਨਾਂ ਦੇ ਮੁਤਾਬਕ ਜਿਹੜਾ ਸਰਚ ਉਹਨਾਂ ਦੀ ਕਹਿੰਦੀ ਹੈ, ਉਹ ਕਹਿੰਦੇ ਕਿ 11% ਹੈ ਗਲੋਬਲ ਐਮਿਸ਼ਨਸ ਦੇ ਵਿੱਚ ਜਿਹੜੀ ਇੱਥੋਂ ਕਾਰਬਨ ਜਨਰੇਟ ਹੁੰਦੀ ਹੈ। ਆਪਾਂ ਲੰਘੇ ਦਿਨੀ ਵੀ ਮੈਂ ਤੇ ਰਾਜਕਰਨਵੀਰ ਸਿੰਘ ਅਸੀਂ ਤਾਂ ਆਫ ਦੀ ਰਿਕਾਰਡ ਗੱਲਬਾਤ ਕਰ ਰਹੇ ਸੀਗੇ ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ, ਪਰ ਫਿਰ ਵੀ ਡੈਨਮਾਰਕ ਦੇ ਵਿੱਚ ਕਿਉਂਕਿ ਡੇਅਰੀ ਬਹੁਤ ਜ਼ਿਆਦਾ, ਉਹ ਕਹਿੰਦੇ ਕਿ ਮਿਥੇਨ ਦੇ ਨਾਲ ਜਿਹੜੀ ਮਿਥੇਨ ਜਨਰੇਟ ਹੁੰਦੀ ਹੈ, ਉਸ ਤੋਂ ਬਾਅਦ ਪ੍ਰਦੂਸ਼ਣ ਹੁੰਦਾ, ਉਸ ਤੋਂ ਬਾਅਦ ਉਹਦੇ ਨਾਲ ਸਿੱਝਣ ਦੇ ਲਈ ਸਾਨੂੰ ਇਹ ਪੈਸਾ ਖਰਚ ਕਰਨਾ ਪਊਗਾ, ਤੇ ਇਹਦੇ ਲਈ ਸਾਨੂੰ ਇਕੱਲੀ ਸਰਕਾਰ ਨਹੀਂ ਖਰਚੂਗੀ, ਉਹਦੇ ਵਿੱਚ ਜ਼ਿਮੀਂਦਾਰ ਜਾਂ ਕਿਸਾਨਾਂ ਨੂੰ ਵੀ ਅਸੀਂ ਵਿੱਚ ਲਵਾਂਗੇ। ਤੇ ਆਪਾਂ ਇਹ ਵੇਖਿਆ ਸੀ ਪਹਿਲਾਂ ਹੀ ਜਦੋਂ
ਇੱਕ ਪਾਸੇ ਭਾਰਤ ਦੇ ਵਿੱਚ ਪ੍ਰੋਟੈਸਟ ਹੋ ਰਹੇ ਸੀ ਕਿਸਾਨੀ ਦੇ, ਇੱਕ ਪਾਸੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਅੰਗੂਰ ਨੂੰ ਉਤਪਾਦਕ ਜਿਹੜੇ ਕਿਸਾਨ ਨੇ ਉਹ ਪ੍ਰੋਟੈਸਟ ਕਰ ਰਹੇ ਸੀ। ਇੱਕ ਪਾਸੇ ਯੂਐਸ ਦੇ ਵਿੱਚ ਆਪਾਂ ਦੇਖਿਆ ਕਿ ਕਿਸਾਨ ਪ੍ਰੋਟੈਸਟ ਕਰ ਰਹੇ ਸੀ, ਤਾਂ ਠੀਕ ਉਸੇ ਵੇਲੇ ਯੂਰਪ ਦੇ ਬਹੁਤ ਵੱਡੇ ਹਿੱਸੇ ਦੇ ਵਿੱਚ ਕਿਸਾਨ ਪ੍ਰੋਟੈਸਟ ਕਰ ਰਹੇ ਸੀਗੇ। ਉਹਨਾਂ ਦਾ ਕਹਿਣਾ ਸੀਗਾ ਕਿ ਸਾਡੀਆਂ ਲਾਗਤਾਂ ਵੱਧ ਰਹੀਆਂ ਨੇ। ਹੁਣ ਇਸ ਮਸਲੇ ਦੇ ਉੱਤੇ ਡੈਨਮਾਰਕ ਦੇ ਕਿਸਾਨ ਕੀ ਰਿਐਕਟ ਕਰਦੇ ਨੇ, ਉੱਥੋਂ ਦੀਆਂ ਕਿਸਾਨ ਜਥੇਬੰਦੀਆਂ ਕੀ ਰਿਐਕਟ ਕਰਦੀਆਂ ਨੇ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਯੋਗ ਹੋਵੇਗਾ। ਅਗਲੀ ਗੱਲ ਕਰੀਏ, ਅਮਰੀਕਾ ਦੇ ਵਿੱਚ ਜਿਹੜਾ ਪ੍ਰੋਗਰੈਸਿਵ ਤੇ ਜਿਹੜੇ ਫਾਰ ਰਾਈਟ ਆ, ਉਹਦਾ ਡਿਵਾਈਡ ਤਾਂ ਹੈਗਾ ਹੀ ਹੈਗਾ। ਡੈਮੋਕ੍ਰੇਟ ਪਾਰਟੀ ਦੇ ਵਿੱਚ ਐਸਟੈਬਲਿਸ਼ਮੈਂਟ ਵਰਸਸ ਪ੍ਰੋਗਰੈਸਿਵ ਡਿਵਾਈਡ ਵੀ ਜਿਹੜਾ ਉਹ ਸਾਹਮਣੇ ਉੱਭਰ ਕੇ ਆ ਰਿਹਾ ਆ। ਇੱਕ ਡੈਮੋਕ੍ਰੇਟ ਪ੍ਰਾਇਮਰੀ ਦੇ ਵਿੱਚ ਸਕੁਆਡ ਮੈਂਬਰ ਇੱਥੇ ਸਾਰੇ ਜਾਣੇ ਜਾਣਦੇ ਆ। ਜੀ। ਜਿਹੜੇ ਕੁਛ ਕਹਿ ਲਓ ਵੀ AOC ਤੇ ਉਸ ਦੇ ਨਾਲ ਇਲਹਾਨ ਉਮਰ, ਰਸ਼ੀਦਾ ਤਲਿਬ, ਉਹ ਸਾਰਿਆਂ ਨੂੰ ਸਕੁਆਡ ਮੈਂਬਰਸ ਜਿਹੜਾ ਆਖਿਆ ਜਾਂਦਾ ਡੈਮੋਕ੍ਰੇਟ ਪਾਰਟੀ ਦੇ ਵਿੱਚ, ਜੋ ਕਿ ਹਾਈਲੀ ਲੈਫਟ ਜਾਂ ਪ੍ਰੋਗਰੈਸਿਵ ਵਾਲੇ ਜਿਹੜੇ ਖੇਮੇ ਦੇ ਵਿੱਚ ਪੈਂਦੇ ਆ। ਉਹਨਾਂ ਹੀ ਸਕੁਆਡ ਮੈਂਬਰਸ ਦਾ ਇੱਕ ਨਾਲ ਜਮਾਲ ਬੋਮਨ, ਉਹ ਨਿਊਯਾਰਕ ਦੀ ਡੈਮੋਕ੍ਰੇਟ ਪ੍ਰਾਇਮਰੀ ਦੇ ਵਿੱਚ ਹਾਰ ਗਿਆ ਆ। ਜੀ। ਇਹ ਇੱਕ ਵੱਡਾ ਉਲਟਫੇਰ ਦੇਖਣ ਨੂੰ ਉੱਥੇ ਮਿਲਿਆ ਆ। ਨਿਊਯਾਰਕ ਦੀ ਜਿਹੜੀ 16ਵੀਂ ਕਾਂਗਰੈਸ਼ਨਲ ਡਿਸਟ੍ਰਿਕਟ ਆ, ਉੱਥੇ ਜਮਾਲ ਬੋਮਨ ਨੂੰ 70 ਸਾਲਾ ਜਾਰਜ ਲੈਟਿਮਰ ਉਹਨਾਂ ਨੇ ਜਿਹੜਾ ਉਹ ਹਰਾ ਦਿੱਤਾ ਆ। ਇੱਥੇ ਮੁੱਦਾ ਜਿਹੜਾ ਇਸ ਟਾਈਮ ਪ੍ਰੋ ਇਜ਼ਰਾਈਲ ਤੇ ਐਂਟੀ ਇਜ਼ਰਾਈਲ ਦਾ ਜਿਹੜਾ ਕਹਿੰਦੇ ਵੱਧ ਉੱਭਰ ਕੇ ਸਾਹਮਣੇ ਆਇਆ। ਸਕੁਆਡ ਮੈਂਬਰਸ ਦੇ ਵਿੱਚ ਆਪਾਂ ਦੇਖਿਆ ਵੀ ਉਹ ਇਜ਼ਰਾਈਲ ਦੇ ਉਲਟ ਵੀ ਜਿਹੜੇ ਉਹ ਬੋਲਦੇ ਆ, ਜੋ ਧੱਕਾ ਕਰ ਰਹੇ ਆ ਉਸ ਨੂੰ ਲੈ ਕੇ। ਪਰ ਅਮਰੀਕਾ ਦੇ ਵਿੱਚ ਅਜੇ ਵੀ ਜਿਹੜਾ ਸੈਂਟੀਮੈਂਟ ਆ ਇਜ਼ਰਾਈਲ ਦੇ ਪੱਖ ਦੇ ਵਿੱਚ ਹੀ ਮੈਜੋਰਟੀ ਲੋਕਾਂ ਦੇ ਜਿਹੜਾ ਆ ਉਹ ਨਜ਼ਰ ਆ ਰਿਹਾ ਹੈਗਾ ਆ। ਸੋ ਇਸੇ ਦਰਮਿਆਨ ਆਪਾਂ ਜਿਹੜਾ ਇਹ ਦੇਖਿਆ ਵੀ 16ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਦੇ ਵਿੱਚ ਜਿਹੜਾ ਪ੍ਰੋ ਇਜ਼ਰਾਈਲ ਗਰੁੱਪ ਨੂੰ ਜਿਹੜਾ ਬੈਕ ਕਰ ਰਿਹਾ ਸੀਗਾ ਜਾਰਜ ਲੈਟਮਰ, ਉਸ ਨੇ ਸਕੁਆਡ ਦੇ 48 ਸਾਲਾ ਬੋਮਨ ਨੂੰ ਹਰਾ ਦਿੱਤਾ। ਇਹ ਸਾਬਕਾ ਜਿਹੜਾ ਬੋਮਨ ਆ ਸਕੁਆਡ ਦਾ ਮੈਂਬਰ, ਸਾਬਕਾ ਮਿਡਲ ਸਕੂਲ ਦਾ ਪ੍ਰਿੰਸੀਪਲ ਆ ਬ੍ਰੌਂਕਸ ਦੇ ਵਿੱਚ। 2020 ਦੇ ਵਿੱਚ ਇਸ ਨੇ ਉੱਥੇ ਲੰਮੇ ਸਮੇਂ ਤੋਂ ਜਿਹੜਾ ਡੈਮੋਕ੍ਰੇਟ ਪਾਰਟੀ ਦਾ ਰਿਪਰੈਜ਼ੈਂਟੇਟਿਵ ਇਲੀਅਟ ਐਂਗਲ, ਉਸ ਨੂੰ ਜਿਹੜਾ ਹਰਾਇਆ ਸੀ। ਉਹ ਵੀ ਪ੍ਰੋ ਇਜ਼ਰਾਈਲ ਹੀ ਜਿਹੜਾ ਹੁੰਦਾ ਸੀਗਾ ਪ੍ਰਾਇਮਰੀ ਦੇ ਵਿੱਚ, ਪਰ ਜਿਹੜਾ ਇਸ ਵਾਰੀ ਇਸ ਨੂੰ ਜਿਹੜਾ ਆ ਉਹ ਹਾਰ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਹੈਗਾ ਆ। ਡੈਮੋਕ੍ਰੈਟਿਕ ਪਾਰਟੀ ਦੀ ਇਹ ਜਿਹੜੀ ਕੋਲੀਸ਼ਨ ਆ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਜੋ ਕੁਛ ਵਾਪਰ ਰਿਹਾ ਆ, ਜੋ ਅਮਰੀਕਾ ਤੇ ਇਜ਼ਰਾਈਲ ਦੇ ਸੰਬੰਧਾਂ ਦੇ ਵਿੱਚ ਵੀ ਜੋ ਇਸ ਟਾਈਮ ਆਪਾਂ ਦੇਖ ਰਹੇ ਹਾਂ, ਉਹੀ ਕਿਤੇ ਨਾ ਕਿਤੇ ਇੱਥੇ ਸਾਰਾ ਕੁਝ ਦੇਖਣ ਨੂੰ ਮਿਲਿਆ। ਕਹਿੰਦੇ ਵੀ ਇਹ ਰੀਸੈਂਟ ਹਿਸਟਰੀ ਦੇ ਵਿੱਚ ਡੈਮੋਕ੍ਰੇਟ ਪਾਰਟੀ ਦੀ ਅਗਲੀਐਸਟ ਜਿਹੜੀ ਪ੍ਰਾਇਮਰੀਜ਼ ਦੇ ਤੌਰ ਦੇ ਉੱਤੇ ਇਹ ਸਾਹਮਣੇ ਆਈ ਹੈਗੀ ਆ। ਤੇ ਹੁਣ ਲੈਟਮਰ ਨੇ ਬੋਮਨ ਨੂੰ ਜਿਹੜਾ ਉਹ ਹਰਾ ਦਿੱਤਾ ਆ। ਸੋ ਲੈਟਸ ਸੀ ਅੱਗੇ ਕੀ ਬਣਦਾ ਆ। ਕੀ ਇੱਥੇ ਡੈਮੋਕ੍ਰੇਟ ਪਾਰਟੀ ਇਹ ਸਬਕ ਸਿੱਖਦੀ ਆ ਵੀ ਕੀ ਪ੍ਰੋਗਰੈਸਿਵ ਜਾਂ ਇਹ ਜਿਹੜਾ ਇਜ਼ਰਾਈਲ ਤੇ ਪ੍ਰੋ ਪੈਲਸਟੀਨ ਦਾ ਜਿਹੜਾ ਮੁੱਦਾ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਇਹ ਸਾਰੀਆਂ ਪ੍ਰਾਇਮਰੀਜ਼ ਨੂੰ ਜਾਂ ਹੋਰ ਇਲੈਕਸ਼ਨਸ ਨੂੰ ਸ਼ੇਪ ਕਰੂਗਾ। ਇਹ ਇੱਕ ਵੱਡੀ ਜਿਹੜੀ ਚਰਚਾ ਉਹਨਾਂ ਦੇ ਅੰਦਰੂਨੀ ਖੇਮਿਆਂ ਦੇ ਵਿੱਚ ਛਿੜ ਚੁੱਕੀ ਆ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਗਾਜ਼ਾ ਦੇ ਲੋਕਾਂ ਦੀ ਇਜ਼ਰਾਈਲ ਦੇ ਜੰਗ ਦੇ ਬਾਰੇ। ਤੇ ਇਸ ਟਾਈਮ ਇਜ਼ਰਾਈਲ ਨੇ ਮੋੜਵਾਂ ਜਿਹੜਾ ਜਵਾਬ ਦਿੱਤਾ ਯੂਐਨ ਨੂੰ। ਉਹ ਕਹਿੰਦੇ ਕਿ ਜਿਹੜਾ ਗਾਜ਼ਾ ਦੇ ਵਿੱਚ ਜਿਹੜੀ ਸਹਾਇਤਾ ਸਮੱਗਰੀ ਨਹੀਂ ਪਹੁੰਚ ਰਹੀ, ਉਹਦੇ ਲਈ ਯੂਐਨ ਰਿਸਪੌਂਸਿਬਲ ਆ, ਨਾ ਕਿ ਅਸੀਂ। ਲੰਘੇ ਦਿਨਾਂ ਦੇ ਵਿੱਚ ਯੂਐਨ ਨੇ ਇਜ਼ਰਾਈਲ ਦੇ ਕੁਝ ਗਰੁੱਪਾਂ ਦੇ ਉੱਤੇ ਦੋਸ਼ ਲਾਏ ਸੀਗੇ, ਤੇ 1-2 ਗਰੁੱਪ ਤਾਂ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਬੈਨ ਕੀਤਾ ਸੀਗਾ। ਅਸਲ ਦੇ ਵਿੱਚ ਜਿਹੜੀਆਂ ਯੂਨਾਈਟਿਡ ਨੇਸ਼ਨਸ ਦੀਆਂ ਉੱਥੇ ਏਜੰਸੀਜ਼ ਕੰਮ ਕਰ ਰਹੀਆਂ ਨੇ, ਜਿਨ੍ਹਾਂ ਦੇ ਵਿੱਚ UNRWA ਹੈ। UNRWA ਦਾ ਮਤਲਬ ਕਿ ਯੂਨਾਈਟਿਡ ਨੇਸ਼ਨਸ ਰਿਲੀਫ ਐਂਡ ਵਰਕ ਏਜੰਸੀ ਫॉर ਫਿਲਿਸਤੀਨ ਰਿਫਿਊਜੀ ਇਨ ਦਾ ਨੀਅਰ ਈਸਟ ਦੇ ਇਲਾਕਿਆਂ ਦੇ ਵਿੱਚ। ਸੋ UNRWA ਹੈ ਜਿਹੜੀ, ਉਹਦੇ ਉੱਤੇ ਇਹ ਦੋਸ਼ ਲੱਗੇ ਸੀਗੇ ਕਿ ਉਹਨਾਂ ਨੇ ਨਹੀਂ ਪਹੁੰਚਾਇਆ। ਹੁਣ ਜਿਹੜੇ ਡੇਵਿਡ ਮੈਂਸਰ ਨੇ, ਜਿਹੜੇ ਕਿ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਦੇ ਆਫਿਸ ਸਪੋਕਸਮੈਨ ਨੇ, ਇਹਨਾਂ ਨੇ ਯੂਐਨ ਤੇ ਇਕੱਲਾ ਮੋੜਵੇਂ ਦੋਸ਼ ਨਹੀਂ ਲਾਏ, ਬਲਕਿ ਇੱਕ ਬੰਦਾ ਨਹੀਂ, ਆਪਾਂ ਕਹਿ ਦਿੰਦੇ ਪੰਜਾਬੀ ਦੇ ਵਿੱਚ ਕਿ ਮੂਹਰੋਂ ਹੈਂਕੜਦਾ, ਉਸ ਲੈਂਗੁਏਜ ਦੇ ਵਿੱਚ ਇਹਨਾਂ ਨੇ ਜਵਾਬ ਦਿੱਤਾ ਹੈ। ਉਹ ਕਹਿੰਦੇ ਕਿ ਜਿਹੜੇ ਜਿੰਨੇ ਵੀ ਕੰਮ ਹੋ ਰਹੇ ਨੇ, ਇਹਦੇ ਵਿੱਚ ਜਿਹੜਾ ਫਿਲਸਤੀਨੀ ਰਿਫਿਊਜੀਆਂ ਕੋਲੇ ਸਮਾਨ ਨਹੀਂ ਪਹੁੰਚ ਰਿਹਾ, ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ। ਇਹ ਤਾਂ ਯੂਐਨ ਦੀਆਂ ਜਿਹੜੀਆਂ ਏਡ ਏਜੰਸੀਜ਼ ਆ, ਉਹ ਡਿਲੀਵਰ ਨਹੀਂ ਕਰ ਰਹੀਆਂ। ਉਹਨਾਂ ਕੋਲੇ ਇੰਨੀ ਸਮਰੱਥਾ ਹੀ ਨਹੀਂ ਕਿ ਉਹ ਡਿਲੀਵਰ ਕਰ ਸਕਣ। ਤੇ ਨਾਲ ਉਹ ਕਹਿੰਦੇ ਕਿ ਜਿਹੜਾ ਵਰਲਡ ਫੂਡ ਪ੍ਰੋਗਰਾਮ ਹੈ, ਉਹ ਲਿਆਂਦਾ ਗਿਆ ਸੀ UNRWA ਵੱਲੋਂ ਇਹਨਾਂ ਇਲਾਕਿਆਂ ਦੇ ਵਿੱਚ। ਅਸਲ ਦੇ ਵਿੱਚ ਉੱਥੇ ਹੋਇਆ ਕੀ ਇਸ ਟਾਈਮ,
5 ਲੱਖ ਬੰਦਾ ਜਿਹੜਾ ਗਾਜ਼ਾ ਦੇ ਇਹਨਾਂ ਇਲਾਕਿਆਂ ਦੇ ਵਿੱਚ ਭੁੱਖ ਦਾ ਜਾਂ ਹੋਰ ਚੀਜ਼ਾਂ ਦਾ ਬੜੀ ਬੇਰਹਿਮੀ ਦੇ ਨਾਲ, ਬੜੇ ਉਸ ਤਰੀਕੇ ਦੇ ਨਾਲ, ਤਰਾਸਦੀ ਦੇ ਨਾਲ ਸਾਹਮਣਾ ਕਰ ਰਿਹਾ। 5 ਲੱਖ ਤੋਂ ਵੀ ਜ਼ਿਆਦਾ ਫਿਲਸਤੀਨੀਅਨ ਨੇ ਜਿਹੜੇ ਕਿ ਇਸ ਸਮੱਗਰੀ ਦੇ ਉੱਤੇ ਨਿਰਭਰ ਨੇ, ਜਿਹੜੇ ਇਸ ਤੋਂ ਬਿਨਾਂ ਉਹਨਾਂ ਦਾ ਡੰਗ ਹੀ ਨਹੀਂ ਟੱਪ ਸਕਦਾ। ਪਰ ਉਹ ਕਹਿੰਦੇ ਕਿ ਅਸੀਂ ਥੋੜ੍ਹਾ ਰੋਕਿਆ, ਜਿਹੜੇ ਕੁਛ ਗਰੁੱਪ ਨੇ ਜਿਨ੍ਹਾਂ ਨੂੰ ਬੈਨ ਵੀ ਕੀਤਾ ਗਿਆ। ਪਰ ਨਾਲ ਉਹ ਇੱਕ ਹੋਰ ਗੱਲ ਕਹਿ ਰਿਹਾ ਡੇਵਿਡ ਮੈਂਸਰ, ਜਿਹੜੀ ਕਿ ਗੌਰ ਕਰਨ ਵਾਲੀ ਆ। ਉਹ ਕਹਿੰਦੇ ਕਿ ਜਿੱਥੇ ਵੀ ਉਥਲ-ਪੁਥਲ ਹੋਊਗੀ, ਜਿੱਥੇ ਵੀ ਇਜ਼ਰਾਈਲ ਦੇ ਅਟੈਕ ਹੋ ਰਹੇ ਹੋਣਗੇ, ਉੱਥੇ ਹੋ ਸਕਦਾ ਹੈ ਕਿ ਯੂਐਨ ਨੂੰ ਇਹ ਜਿਹੜੀ ਰਾਹਤ ਸਮੱਗਰੀ ਹੈ, ਜੋ ਉਹਦੀਆਂ ਏਜੰਸੀਜ਼ ਨੂੰ ਕੰਮ ਕਰਨ ਦੇ ਵਿੱਚ ਦਿੱਕਤ ਆਵੇ। ਮਤਲਬ ਬਜਾਏ ਇਸ ਦੇ ਕਿ ਆਪਣੇ ਆਪ ਨੂੰ, ਚਲੋ ਡਿਫੈਂਡ ਤਾਂ ਹਰ ਕੋਈ ਕਰਦਾ, ਹਰ ਕੋਈ ਦੇਸ਼ ਕਰਦਾ, ਹਰ ਕੋਈ ਆਪਣੇ ਹਮਲੇ ਨੂੰ ਜਾਇਜ਼ ਠਹਿਰਾਉਂਦਾ। ਪਰ ਬਜਾਏ ਇਸ ਦੇ ਕਿ ਇਹ ਕਹਿਣ ਦੀ ਬਜਾਏ ਕਿ ਚਲੋ ਠੀਕ ਹੈ, ਰਸਤਾ ਲੈ ਲਓ ਜਾਂ ਲੰਘ ਜਾਓ ਤੁਸੀਂ ਉਧਰ ਇਲਾਕਿਆਂ ਦੇ ਵਿੱਚ, ਰਾਹਤ ਸਮੱਗਰੀ ਪਹੁੰਚਾ ਲਓ, ਜਾਂ ਟਰੱਕਾਂ ਦਾ ਜਿਹੜਾ ਮਾਮਲਾ ਆਪਾਂ ਪਿਛਲੇ ਦਿਨਾਂ ਦੇ ਵਿੱਚ ਆਇਆ ਸੀਗਾ, ਬਜਾਏ ਇਹ ਗੱਲ ਕਰਨ ਦੇ ਉਹ ਆਪਣੀ ਗੱਲ ਨੂੰ ਸਗੋਂ ਹੋਰ ਪ੍ਰੋੜਤਾ ਦੇ ਨਾਲ, ਆਪਣੇ ਉਸ ਕਥਨਾਂ ਨੂੰ ਹੋਰ ਪ੍ਰੋੜਤਾ ਦੇ ਨਾਲ, ਹੋਰ ਪਕੀਜ਼ਗੀ ਦੇ ਨਾਲ ਦੁਹਰਾ ਰਹੇ ਨੇ, ਜਿਹਦੇ ਵਿੱਚ ਉਹ ਦਾਅਵਾ ਕਰ ਰਹੇ ਨੇ ਕਿ ਜਿੱਥੇ ਉਥਲ-ਪੁਥਲ ਹੋਊਗੀ, ਉੱਥੇ ਤਾਂ ਫਿਰ ਇਹੋ ਜਿਹੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਹੀ ਪਊਗਾ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਪ੍ਰਵੀਨ ਜੀ, ਇਹ ਬੜੀ ਜੀ। ਅਹਿਮ ਖਬਰ ਆ ਰਹੀ ਹੈ, ਪੰਜਾਬੀ ਜੋੜੇ ਦੇ ਨਾਲ ਜੀ। ਇਹ ਸੰਬੰਧਿਤ ਖਬਰ ਆ। ਚੈਸਟਰਫੀਲਡ ਦਾ ਇੱਕ ਡਾਈਵੋਰਸਡ ਜੋੜਾ, ਉਸ ਨੂੰ ਜਿਹੜੀ ਫੋਰਸਡ ਲੇਬਰ ਦੇ ਮਾਮਲੇ ਦੇ ਵਿੱਚ ਹੁਣ ਸਜ਼ਾ ਸੁਣਾਈ ਗਈ ਆ। ਯੂਐਸ ਡਿਪਾਰਟਮੈਂਟ ਆਫ ਜਸਟਿਸ ਨੇ ਦੱਸਿਆ ਵੀ 31 ਸਾਲਾ ਹਰਮਨਪ੍ਰੀਤ ਸਿੰਘ ਤੇ ਨਾਲ 43 ਸਾਲਾ ਕੁਲਬੀਰ ਕੌਰ, ਇਹਨਾਂ ਦੋਨਾਂ ਨੂੰ ਵੱਖ-ਵੱਖ ਸਜ਼ਾ ਸੁਣਾਈ ਗਈ ਆ। ਹਾਂਜੀ। ਦੋਸ਼ ਇਹਨਾਂ ਦੇ ਉੱਤੇ ਇਹ ਆ, ਇਹਨਾਂ ਨੇ ਆਪਣਾ ਕਜ਼ਨ ਮੁੰਡੇ ਨੇ ਜਿਹੜਾ ਉਹ ਸੱਦਿਆ, ਜੀ। ਆ ਕੇ ਕਹਿੰਦੇ ਵੀ ਤੈਨੂੰ ਸਕੂਲੇ ਪਾਉਣਾ ਆ, ਸਕੂਲੇ ਦਾ ਪਾਇਆ ਨਹੀਂ, ਪਾਸਪੋਰਟ ਵਗੈਰਾ ਰੱਖ ਲਿਆ ਤੇ ਉਹਨੂੰ ਬਸ ਫਿਰ ਕੰਮ ਤੇ ਜਿਹੜਾ ਉਹ ਲਾਈ ਰੱਖਿਆ। ਕਹਿੰਦੇ 12-12 17-17 ਘੰਟੇ ਜਿਹੜਾ ਉਹ ਕੰਮ ਕਰਾਉਂਦੇ ਸੀ, ਮਿਨੀਮਮ ਪੇ ਤੋਂ ਵੀ ਘੱਟ ਜਿਹੜਾ ਉਸ ਨੂੰ ਮਿਲਦਾ ਸੀਗਾ। 31 ਸਾਲਾ ਹਰਮਨਪ੍ਰੀਤ, ਇਸ ਨੂੰ ਹੁਣ 11 ਸਾਲ 3 ਮਹੀਨੇ ਦੀ ਸਜ਼ਾ, ਤੇ 43 ਸਾਲਾ ਕੁਲਬੀਰ ਕੌਰ ਨੂੰ 7 ਸਾਲ 3 ਮਹੀਨੇ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਇਹਨਾਂ ਦੋਨਾਂ ਨੂੰ ਦੋਸ਼ੀ ਪਾਇਆ ਗਿਆ ਸੀ ਕਨਸਪੀਰੇਸੀ ਟੂ ਕਮਿਟ ਫੋਰਸਡ ਲੇਬਰ, ਧੱਕੇ ਨਾਲ, ਜਿੱਦਾਂ ਬੰਧੂਆ ਮਜ਼ਦੂਰੀ ਜਿਹਨੂੰ ਆਪਾਂ ਆਖਦੇ ਆ, ਉਹ ਕਰਵਾਈ ਆ, ਫੋਰਸਡ ਲੇਬਰ ਤੇ ਫਾਈਨੈਂਸ਼ੀਅਲ ਗੇਨ ਦੇ ਲਈ ਉਸ ਜਿਹੜੇ ਕਜ਼ਨ ਆ ਉਸ ਮੁੰਡੇ ਨੂੰ ਜਿਹੜਾ ਉਹਨਾਂ ਨੇ ਬੰਨ੍ਹ ਕੇ ਰੱਖਿਆ। ਤੇ ਕਹਿੰਦੇ ਵੀ ਇਹ ਸਾਰਾ ਕੁਝ ਮਾਮਲਾ ਆ ਉਹ ਸਾਹਮਣੇ ਆਇਆ ਸੀ। ਐਵੀਡੈਂਸ ਜਿਹੜਾ ਉਹ ਪੇਸ਼ ਕੀਤਾ ਗਿਆ। 2 ਵੀਕ ਜਿਹੜਾ ਇਹਨਾਂ ਦਾ ਟਰਾਇਲ ਚੱਲਿਆ। 2018 ਦਾ ਕਹਿੰਦੇ ਮਾਮਲਾ ਆ। ਡਿਫੈਂਡੈਂਟ ਨੇ ਜਿਹੜਾ ਦੱਸਿਆ ਵੀ ਜਿਹੜਾ ਸਿੰਘ ਦਾ ਕਜ਼ਨ ਆ, ਉਸ ਨੂੰ ਉਹਨਾਂ ਨੇ ਕਨਵਿੰਸ ਕੀਤਾ, ਜੋ ਕਿ ਉਸ ਟਾਈਮ ਤੇ ਨਾਬਾਲਗ ਸੀ, 18 ਤੋਂ ਥੱਲੇ ਸੀਗਾ, ਵੀ ਭਾਈ ਤੈਨੂੰ ਜਿਹੜਾ ਆ ਉਹ ਅਸੀਂ ਇੱਥੇ ਬੁਲਾਉਂਦੇ ਆ, ਤੇ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਬੁਲਾ ਕੇ 12-12 ਤੋਂ ਲੈ ਕੇ 17-17 ਘੰਟੇ ਤੱਕ ਕੰਮ ਜਿਹੜਾ ਆ ਉਹ ਕਰਾਉਂਦੇ ਜਿਹੜੇ ਹੋ ਰਹੇ ਹੈਗੇ ਆ। ਸੋ ਇਹ ਜਿਹੜਾ ਮਾਮਲਾ ਇਸ ਟਾਈਮ ਸਾਹਮਣੇ ਆਇਆ ਆ, ਤੇ ਕਹਿੰਦੇ ਵੀ ਡਿਫੈਂਡੈਂਟ ਨੂੰ ਉਹ ਤੋਂ ਸਫਾਈ ਕਰਾਉਣੀ, ਉਹ ਤੋਂ ਰੋਟੀ ਬਣਵਾਉਣੀ, ਸ਼ੈਲਫਾਂ ਸਟਾਕ ਕਰਾਉਣੀਆਂ, ਕੈਸ਼ ਰਜਿਸਟਰ ਦਾ ਵੀ ਕੰਮ ਕਰਾਉਂਦੇ ਸੀ, ਸਟੋਰ ਦੇ ਰੈਕਟ ਦੇ ਵਿੱਚ ਕਹਿੰਦੇ ਵੀ ਧੱਕੇ ਦੇ ਨਾਲ ਤੇ ਕੁੱਟਮਾਰ ਦੇ ਨਾਲ ਵੀ ਇਹ ਜਿਹੜਾ ਕੰਮ ਉਸ ਤੋਂ ਕਰਵਾਇਆ ਜਿਹੜਾ ਉਹ ਜਾਂਦਾ ਰਿਹਾ ਆ। ਤੇ ਪਿੱਛੇ ਹੀ ਸਟੋਰ ਦੇ ਪਿੱਛੇ ਹੀ ਕਹਿੰਦੇ ਵੀ ਕਈ ਦਿਨ ਤੱਕ ਉਸ ਨੂੰ ਉੱਥੇ ਸਵਾਉਂਦੇ ਸੀ, ਰੋਟੀ ਪਾਣੀ ਵੀ ਉਸ ਨੂੰ ਘੱਟ ਮਿਲਦਾ ਸੀ, ਤੇ ਮੈਡੀਕਲ ਕੇਅਰ ਤਾਂ ਕਹਿੰਦੇ ਵੀ ਉਸ ਨੂੰ ਦਿੰਦੇ ਹੀ ਨਹੀਂ ਸੀਗੇ, ਨਾ ਹੀ ਕਹਿੰਦੇ ਵੀ ਉਸ ਨੂੰ ਐਜੂਕੇਸ਼ਨ ਮਿਲੀ, ਤੇ ਬਲਕਿ ਉਹਦੇ ਤੇ ਕੈਮਰੇ ਲਾ ਕੇ ਰੱਖੇ ਸੀਗੇ ਵੀ ਉਹ ਕੀ ਕਰਦਾ ਹੈ ਤੇ ਕੀ ਜਿਹੜਾ ਉਹ ਨਹੀਂ ਕਰ ਰਿਹਾ ਹੈਗਾ। ਸੋ ਇਹ ਐਵੀਡੈਂਸ ਜਦੋਂ ਪੇਸ਼ ਕੀਤਾ ਗਿਆ ਤਾਂ ਕਹਿੰਦੇ ਵੀ ਸਿੰਘ ਨੇ, ਜਿਹੜਾ ਹਰਮਨਪ੍ਰੀਤ ਆ, ਉਸਨੇ ਜਿਹੜਾ ਵਿਕਟਮ ਨੂੰ ਰਿਵਾਲਵਰ ਦੇ ਨਾਲ ਵੀ ਜਿਹੜਾ ਆ ਉਹ ਡਰਾਇਆ ਜਦ ਉਹ ਉੱਥੋਂ ਨਿਕਲਣ ਦੀ ਉਸਨੇ ਕੋਸ਼ਿਸ਼ ਕੀਤੀ ਸੀ। ਯੂਐਸ ਦੇ ਅਟਾਰਨੀ ਜੈਸਿਕਾ ਡੀ ਅਬਰ, ਜਿਹੜੇ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦੇ ਆ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਕ੍ਰਾਈਮ ਕਮਿਟ ਕੀਤੇ ਗਏ ਆ, ਨਾ ਕਿ ਇਕੱਲੀ ਵਾਇਲੇਸ਼ਨ ਆਫ ਲਾਅ ਆ, ਤੇ ਹਿਊਮੈਨਿਟੀ ਨੂੰ, ਇਨਸਾਨੀਅਤ ਦੇ ਲਈ ਵੀ ਇੱਕ ਦਾਗਦਾਰ ਜਿਹੜੀ ਕਰਨ ਵਾਲੀ ਜਿਹੜੀ ਉਹ ਗੱਲ ਜਿਹੜੀ ਉਹ ਇਸ ਟਾਈਮ ਸਾਹਮਣੇ ਜਿਹੜੀ ਉਹ ਆ ਰਹੀ ਆ। ਸੋ ਵਰਜੀਨੀਆ ਦੇ ਚੈਸਟਰਫੀਲਡ ਦਾ ਇਹ ਰਹਿਣ ਵਾਲਾ ਡਾਈਵੋਰਸਡ ਕਪਲ, 31 ਸਾਲਾ ਹਰਮਨਪ੍ਰੀਤ, ਉਸ ਨੂੰ 11 ਸਾਲ 3 ਮਹੀਨੇ, ਤੇ ਕੁਲਬੀਰ ਕੌਰ, ਉਸ ਨੂੰ 7 ਸਾਲ 3 ਮਹੀਨੇ ਦੀ ਜਿਹੜੀ ਸਜ਼ਾ ਆ ਉਹ ਹੁਣ ਸੁਣਾਈ ਗਈ ਹੈਗੀ ਆ। ਝੂਠੇ ਵਾਅਦੇ ਕਰਕੇ ਆਪਣੇ ਕਜ਼ਨ ਨੂੰ ਉੱਥੇ ਬੁਲਾ ਕੇ ਉਹ ਤੋਂ ਬੰਧੂਆ ਮਜ਼ਦੂਰੀ, ਤੇ ਜੇ ਉਹਨੇ ਜਾਣ ਦੀ ਵੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਰਿਵਾਲਵਰ ਦਿਖਾ ਕੇ, ਡਰਾ ਧਮਕਾ ਕੇ ਜਿਹੜਾ ਉੱਥੇ ਉਹਨੂੰ ਉਹ
ਰੱਖਿਆ ਹੈਗਾ। ਸੋ ਕਹਿੰਦੇ ਵੀ ਇਸ ਨੂੰ ਫਸਾਇਆ ਵੀ ਬੜੇ ਤਰੀਕੇ ਦੇ ਨਾਲ ਜਿਹੜਾ ਉਹ ਫਸਾਇਆ ਗਿਆ। ਉਹ ਕਹਿੰਦੇ ਵੀ ਇੰਡੀਆ ਤੋਂ ਵਰਜੀਨੀਆ ਪਹਿਲੋਂ ਜਿਹੜਾ ਉਸਨੂੰ ਬੁਲਾਇਆ ਸੀ ਗੈਸ ਸਟੇਸ਼ਨ ਦੇ ਉੱਤੇ ਕੰਮ ਕਰਾਉਣ ਦੇ ਲਈ, ਉਹ ਜਿਹੜਾ ਵਿਕਟਮ ਆ, ਪਰ ਉਹਦੇ ਨਾਲ ਇਹ ਕੁਛ ਹੁੰਦਾ ਰਿਹਾ। ਸੋ 2018 ਤੋਂ ਲੈ ਕੇ ਮਾਰਚ 2018 ਤੋਂ ਮਈ 2021 ਤੱਕ ਜਿਹੜਾ 3 ਸਾਲ ਉਹ ਉਸ ਵਿਕਟਮ ਨੇ, ਉਸ ਪੀੜਤ ਨੇ ਇਹ ਸਾਰਾ ਕੁਛ ਕਹਿ ਲਓ ਵੀ ਉਹ ਝੱਲਿਆ ਆ। ਤੇ 3 ਸਾਲਾਂ ਤੱਕ ਉਸ ਤੋਂ ਫੋਰਸਡ ਲੇਬਰ ਜਿਹੜੀ ਉਹ ਕਰਵਾਈ ਗਈ। ਬੁਲਾਇਆ ਦੇਖੋ ਉਹਨੂੰ ਸੀਗਾ ਵੀ ਤੈਨੂੰ ਪੜ੍ਹਾਈ ਕਰਾਉਣੇ ਆ, ਤੇ ਕੰਮ ਜਿਹੜਾ ਉਹ ਦੇਖੋ ਕੀ ਜਿਹੜਾ ਉਹ ਕਰਵਾ ਰਹੇ ਆ। FBI ਵੀ ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਇਨਵੋਲਵ ਜਿਹੜੀ ਹੋਈ ਸੀ, ਉਹਨਾਂ ਨੇ ਇਨਵੈਸਟੀਗੇਸ਼ਨ ਇਹ ਜਿਹੜੀ ਉਹ ਕਰਾਈ ਸੀ। ਐਵੀਡੈਂਸ ਕਹਿੰਦੇ ਇਹ ਵੀ ਸ਼ੋ ਕਰਦਾ ਆ ਇਸ ਦੇ ਵਿੱਚ ਵੀ ਜਿਹੜਾ ਡਿਫੈਂਡੈਂਟ ਆ ਉਹਨੇ ਵਿਕਟਮ ਨੂੰ ਪਿੱਛੇ ਜਿਹੜਾ ਉਹ ਛੱਡਤਾ, ਯਾਨੀ ਕਿ ਉਹ ਪੀੜਤ ਮੁੰਡੇ ਨੂੰ ਆਫਿਸ ਦੇ ਵਿੱਚ ਕਈ ਦਿਨਾਂ ਤੱਕ ਉੱਥੇ ਛੱਡ ਕੇ ਜਾਂਦਾ ਸੀ, ਜਿੱਥੇ ਰੋਟੀ ਪਾਣੀ ਵੀ ਉਸ ਨੂੰ ਬਿਲਕੁਲ ਨਹੀਂ ਸੀ ਮਿਲਦੀ। ਤੇ ਡਿਫੈਂਡੈਂਟ ਤੇ ਕਹਿੰਦੇ ਵੀ ਉਸ ਨੂੰ ਧੱਕੇ ਦੇ ਨਾਲ ਵਿਆਹ ਕਰਨ ਦੇ ਲਈ ਵੀ ਮਜਬੂਰ ਜਿਹੜਾ ਉਹ ਕਰ ਰਿਹਾ ਸੀਗਾ। ਤੇ ਕਹਿੰਦੇ ਵੀ ਵਿਆਹ ਉਹ ਕਰਵਾ ਰਿਹਾ ਸੀ ਤਾਂ ਜੋ ਉੱਥੇ ਪਿੱਛੇ ਜਿਹੜੀ ਉਹ ਮੁੰਡੇ ਦੀ ਪ੍ਰਾਪਰਟੀ ਆ ਉਸ ਨੂੰ ਉਹ ਹਥਿਆ ਸਕਣ। ਸੋ ਇਸ ਤਰੀਕੇ ਦਾ ਵੀ ਜਿਹੜਾ ਉਹ ਕੰਮ ਚੱਲਦਾ ਆ। ਇਹ ਪਹਿਲੀ ਵਾਰੀ ਨਹੀਂ ਆ ਪ੍ਰਵੀਨ ਜੀ ਇਦਾਂ ਦਾ ਕੋਈ ਮਾਮਲਾ ਬਣਿਆ। ਇਦਾਂ ਦੇ ਕਈ ਮਾਮਲੇ ਆਪਣੇ ਸਾਹਮਣੇ ਜਿਹੜੇ ਉਹ ਹੋ ਚੁੱਕੇ ਆ। ਤੇ ਆ ਹੁਣ 11 ਸਾਲ ਦੀ ਇਹਨੂੰ ਸਜ਼ਾ ਹੋਈ ਆ। 31 ਸਾਲਾਂ ਦਾ ਹੈ, ਕੀ ਹੁੰਦੀ ਉਮਰ? ਹਾਂਜੀ, ਤੁਸੀਂ ਦੇਖੋ ਵੀ ਕੋਈ ਜ਼ਿਆਦਾ ਉਮਰ ਨਹੀਂ ਹੁੰਦੀ 31 ਸਾਲ। ਉਹ 2018 ਦਾ ਦੇਖੋ ਇਹ ਮਾਮਲਾ ਆ, ਤੇ ਉਦੋਂ ਤਾਂ ਹੋਰ ਵੀ ਛੋਟਾ ਸੀਗਾ, ਤੇ ਉਸ ਟਾਈਮ ਦੇ ਉੱਤੇ 20s ਦੇ ਵਿੱਚ ਸੀਗਾ, ਤੇ ਉਹ ਉਦੋਂ ਇਹ ਸਾਰਾ ਕੁਝ ਕਰ ਰਿਹਾ ਸੀਗਾ। ਆਪਣੀ ਘਰ ਵਾਲੀ ਦੇ ਨਾਲ ਸ਼ਾਇਦ ਉਹਨੇ ਡਿਵੋਰਸ ਕਰਕੇ ਇਹਦੇ ਨਾਲ ਵਿਆਹ ਕਰਾ ਕੇ ਉੱਥੋਂ ਦੀ ਜਿਹੜੀ ਪ੍ਰਾਪਰਟੀ ਉਹ ਵੀ ਹੜੱਪਣ ਦੀ ਇਹਦੀ ਕੋਸ਼ਿਸ਼ ਸੀ, ਸਾਜ਼ਿਸ਼ ਜਿਹੜੀ ਕਹਿੰਦੇ ਵੀ ਉਹ ਚੱਲ ਰਹੀ ਸੀ। ਕਿੰਨੇ ਘਿਨਾਉਣੇ ਲੋਕ ਆ। ਹੁਣੇ ਹਿੰਦੂਜਾ ਪਰਿਵਾਰ ਇੰਗਲੈਂਡ ਦੇ ਵਿੱਚ ਉਹ ਵੀ ਅੰਦਰ ਹੋਏ ਆ ਇਹੀ ਮਾਮਲੇ ਦੇ ਵਿੱਚ। ਸੋ ਇਹ ਆ ਵੀ ਜਿਹੜਾ ਸਰਮਾਏਦਾਰ ਹੁੰਦਾ ਨਾ, ਕਈ ਵਾਰੀ ਜਿਹੜਾ ਤਗੜਾ, ਜਿਹਦਾ ਕਹਿੰਦਾ ਮੇਰਾ 27-20 ਆ, ਪਰ ਜਿਹੜਾ ਅਦਾਲਤ ਆ ਜਾਂ ਕਾਨੂੰਨ ਆ ਉਹ ਕੈਚਅਪ ਕਰ ਲੈਂਦਾ ਆ, ਉਹ ਤੁਹਾਨੂੰ ਬਾਈਟ ਕਰਦਾ ਆ ਬਾਅਦ ਦੇ ਵਿੱਚ। ਸੋ ਭਾਈ ਏਦਾਂ ਦੇ ਪੁੱਠੇ ਕੰਮ ਜਿਹੜੇ ਉਹ ਨਹੀਂ ਕਰਨੇ ਚਾਹੀਦੇ। ਗਿਲਰੋਏ ਦੀ ਕੁਝ ਸਮਾਂ ਪਹਿਲਾਂ ਇੱਧਰ ਦੀ ਇੱਕ ਖਬਰ ਆਈ ਸੀ, ਉੱਥੇ ਵੀ ਉਹ ਪਾਸਪੋਰਟ ਵਗੈਰਾ ਰੱਖ ਕੇ ਤੇ ਉਹਨਾਂ ਦੇ ਨਾਲ ਏਦਾਂ ਕਰ ਰਹੇ ਸੀ। ਜਦੋਂ ਕੋਈ ਨਵਾਂ ਆਉਂਦਾ ਉਹਨੂੰ ਜ਼ਰੂਰਤ ਵੀ ਹੁੰਦੀ ਹੈ ਕੰਮ ਦੀ, ਦੋਨਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੁੰਦੀ ਆ। ਇਹ ਨਾ ਕਰੇ ਵੀ ਇੱਕ ਜਣਾ ਕਵੇ ਵੀ ਨਹੀਂ ਹੁਣ ਤੂੰ ਮੇਰਾ ਗੁਲਾਮ ਹੀ ਆ, ਹੁਣ ਤੂੰ ਐਕਸਪਲੋਇਟ ਜਿਹੜਾ ਆ ਉਹ ਕੰਮ ਨਹੀਂ ਜਿਹੜਾ ਉਹ ਕਰਨਾ। ਤੇ ਦੂਜੇ ਨੂੰ ਵੀ ਇਹ ਨਹੀਂ ਚਾਹੀਦਾ ਵੀ ਜੇ ਕਿਸੇ ਨੇ ਤੈਨੂੰ ਮਦਦ ਕੀਤੀ ਆ ਤੇ ਉਹ ਵੀ ਉਹਦੀ ਪਿੱਠ ਦੇ ਪਿੱਛੇ ਵੀ ਛੁਰਾ ਮਾਰੋ। ਇਹ ਆਪਸ ਦੇ ਵਿੱਚ ਸੋਚ ਸਮਝ ਕੇ ਸਮਝੌਤੇ ਦੇ ਨਾਲ ਇਹ ਕੰਮ ਜਿਹੜਾ ਉਹ ਚੱਲਦੇ ਹੁੰਦੇ ਆ। ਥੋੜੇ ਟਾਈਮ ਦੇ ਲਈ ਹਰ ਇੱਕ ਨੂੰ ਜਿਹੜੀ ਇੱਕ ਦੂਜੇ ਦੀ ਜ਼ਰੂਰਤ ਪੈਂਦੀ ਰਹਿੰਦੀ ਆ। ਜੇ ਕੋਈ ਇਹ ਸੋਚਦਾ ਵੀ ਜਾਂ ਕੋਈ ਪਹਿਲੋਂ ਕਰਦਾ ਸੀ, ਜੇ ਕੋਈ ਫਸਿਆ ਨਹੀਂ, ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਜਿਹੜਾ ਉਹ ਫਸਣਾ ਨਹੀਂ ਆ। ਸੋ ਇਹ ਇਦਾਂ ਦੇ ਪੁੱਠੇ ਕੰਮਾਂ ਤੋਂ ਜਿਹੜਾ ਉਹ ਪਰੇ ਜਿਹੜਾ ਉਹ ਰਹੋ। ਤੇ ਆ ਹੁਣ ਡਿਵੋਰਸਡ ਜੋੜਾ ਹੈ ਉਹ ਮਾਮਲਾ ਕੀ ਦੇਖੋ ਕਿੱਥੇ ਦਾ ਕਿੱਥੇ ਜਿਹੜਾ ਉਹ ਬਣਿਆ। ਆਪਣੀ ਘਰ ਵਾਲੀ ਦੇ ਨਾਲ ਡਿਵੋਰਸ ਕਰਕੇ ਉਹਦੇ ਨਾਲ ਉਹਦਾ ਵਿਆਹ ਕਰਾ ਕੇ ਤੇ ਉਹਦੀ ਵੀ ਪ੍ਰਾਪਰਟੀ ਜਿਹੜੀ ਹੜੱਪਣ ਦੀ ਸੀਗੀ, ਤੇ ਇੱਥੇ 3 ਸਾਲ ਤੱਕ ਇਸ ਤਰੀਕੇ ਦੇ ਨਾਲ ਬੰਧੂਆ ਮਜ਼ਦੂਰੀ ਜਿਹੜੀ ਆ ਉਹ ਕਰਵਾਉਂਦੇ ਰਹੇ। ਹਾਂਜੀ, ਦੇਖੋ ਸਿਆਣੇ ਵੀ ਕਹਿੰਦੇ ਵੀ ਲਾਲਚ ਦੀ ਕੋਈ ਹੱਦ ਨਹੀਂ, ਪਰ ਇੱਕ ਤੁਸੀਂ ਵਧੀਆ ਲਫ਼ਜ਼ ਮੈਨੂੰ ਲੱਗਿਆ ਵੀ ਜਿਹੜਾ ਤਕੜੇ ਦਾ 27-20 ਅਸਲ ਦੇ ਵਿੱਚ ਨਹੀਂ ਹੋਣਾ ਚਾਹੀਦਾ। ਇਹ ਸਾਡੀ ਆਪਸੀ ਸਾਡੀ ਮਾਨਸਿਕਤਾ ਦੀ ਐਕਸੈਪਟ ਕੀਤੀ ਇੱਕ ਥਿਊਰੀ ਆ ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਬਰਾਬਰਤਾ ਹੋਣੀ ਤਾਂ ਨਹੀਂ ਚਾਹੀਦੀ, ਪਰ ਪ੍ਰਵੀਨ ਜੀ ਆਪਾਂ ਦੇਖਦੇ ਹਾਂ ਜਿਹੜੇ ਆਪਾਂ ਮੁਲਕਾਂ ਤੋਂ ਆਏ ਹਾਂਜੀ ਉੱਥੇ ਏਦਾਂ ਚੱਲ ਜਾਂਦਾ, ਇੱਥੇ ਵੀ ਚੱਲਦਾ ਹੀ ਆ। ਇੱਥੇ ਜੇ ਕੋਈ ਇਹ ਸੋਚਦਾ ਨਾ ਵੀ ਇੱਥੇ ਨਹੀਂ ਹੁੰਦਾ, ਸ਼ਾਇਦ ਉਹ ਭੁਲੇਖੇ ਚ ਆ। ਹਾਂ, ਵੱਡੇ ਪੱਧਰ ਦੇ ਉੱਤੇ ਉਤਲੇ ਲੈਵਲ ਦੇ ਉੱਤੇ ਆਪਾਂ ਦੇਖਦੇ ਹੀ ਆ। ਜਦੋਂ 2007-2008 ਦਾ ਰਿਸੈਸ਼ਨ ਜਿਹੜਾ ਆਇਆ ਆ, ਉਸ ਤੋਂ ਬਾਅਦ ਜਿਨ੍ਹਾਂ ਬੈਂਕਾਂ ਨੇ ਸਾਰਾ ਕਾਂਡ ਜਿਹੜਾ ਉਹ ਰਚਿਆ, ਅੱਜ ਤੱਕ ਕਿਸੇ ਨੂੰ ਸਜ਼ਾ ਹੁੰਦੀ ਸੁਣੀ ਨਹੀਂ ਸੁਣੀ। ਕਿੰਨੇ ਅਟਾਰਨੀ ਜਨਰਲ ਆਏ ਅਮਰੀਕਾ ਦੇ, ਇਹ ਦਾਅਵੇ ਕਰਦੇ ਵੀ ਅਸੀਂ ਸੱਚ ਮੰਨਣਾ ਪੈਂਦਾ ਨਾ, ਵਾਲਮਾਰਟ ਕਹਿੰਦੇ ਆ, ਵਾਲ ਸਟਰੀਟ ਵਾਲਿਆਂ ਨੂੰ ਅਸੀਂ ਅੰਦਰ ਕਰਾਂਗੇ, ਕਿਸੇ ਨੇ ਹੱਥ ਨਹੀਂ ਜਿਹੜਾ ਉਹ ਲਾਇਆ। ਇਨਫੈਕਟ ਟੈਕਸ ਪੇਅਰ ਦੀ ਮਨੀ ਦੇ ਕੇ ਜਿਹੜੇ ਉਹ ਬਾਅਦ ਦੇ ਵਿੱਚ ਖੇੜਾ ਛਡਾ ਕੇ ਜਿਹੜਾ ਫਿਰ ਉਹ ਗਾਜ ਟੈਕਸ ਪੇਅਰ ਦੀ ਡਿੱਗਦੀ ਹੈ, ਗਾਜ ਟੈਕਸ ਪੇਅਰ ਦੇ ਮੋਢਿਆਂ ਤੇ ਆਪਣੇ ਮੋਢਿਆਂ ਤੇ ਭਾਰ ਜਿਹੜਾ ਇਹ ਰਹਿੰਦਾ ਹੈ। ਪਰ ਚਲੋ ਇਹ ਚੰਗਾ ਸਬਕ ਆ। ਇਦਾਂ ਦੀਆਂ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਤਾਂ ਪਤਾ ਲੱਗ ਜਾਂਦਾ ਹੈ ਵੀ ਇਹ ਹੋਇਆ। 2 ਵੀਕ ਟ੍ਰਾਇਲ ਚੱਲਿਆ, ਸੋ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਐਵੀਡੈਂਸ ਉਹਨਾਂ ਨੇ ਉਸ ਦੇ ਵਿੱਚ ਸ਼ੋ ਜਿਹੜਾ ਉਹ ਕੀਤਾ ਹੈ, ਕਿੰਨੇ ਸਬੂਤ ਜਿਹੜੇ ਆ ਉਹ ਪੇਸ਼ ਕੀਤੇ ਆ। ਤੇ ਹੁਣ ਹਰਮਨਪ੍ਰੀਤ ਤੇ ਕੁਲਬੀਰ ਉਹ ਜੇਲ੍ਹ ਦੇ ਪਿੱਛੇ ਜਿਹੜੇ ਰਹਿਣਗੇ। ਹੁਣ ਇਹਦਾ ਇੱਥੋਂ ਇਹ ਵੀ ਨਹੀਂ ਪਤਾ ਵੀ ਇਸ ਤੋਂ ਬਾਅਦ ਦੇ ਵਿੱਚ ਜੋ ਗ੍ਰੀਨ ਕਾਰਡ ਹੋਲਡਰ ਆ ਜਾਂ US ਸਿਟੀਜ਼ਨ ਆ, ਉਹ ਉਹਨਾਂ ਨੇ ਇਸ ਦੇ ਵਿੱਚ ਦੱਸਿਆ ਨਹੀਂ ਆ ਵੀ ਕਿ ਉਹ ਵੀ ਉਹਨਾਂ ਦੀ ਇਮੀਗ੍ਰੇਸ਼ਨ ਦੇ ਉੱਤੇ ਵੀ ਅਸਰ ਪੈਂਦਾ ਹੈ ਜਾਂ ਨਹੀਂ। ਕਈ ਤਾਂ ਕਹਿੰਦੇ ਆ ਵੀ ਭਾਈ ਹੁਣ ਇਹਨੂੰ ਵਾਪਸ ਜਿਹੜਾ ਉਹ ਤੋੜ ਦੇਣਾ ਚਾਹੀਦਾ ਆ ਸਜ਼ਾ ਪੂਰੀ ਕਰਨ ਤੋਂ ਬਾਅਦ। ਜੀ ਰਾਜਕਰਮਜੀਤ ਸਿੰਘ ਜੀ, ਇੱਥੇ ਆਪਣਾ ਇੱਕ ਬ੍ਰੇਕ ਦਾ ਵੇਲਾ ਹੋ ਚੱਲਿਆ ਜੀ। ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਜਾਰੀ ਰੱਖਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਦੇਖ ਸੁਣ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਪਣੇ ਗੁਆਂਢੀ ਮੁਲਕ ਵੱਲ ਵੱਧਦੇ ਜਾਈਏ ਪ੍ਰਵੀਨ ਜੀ, ਤਾਂ ਇੱਕ ਜਿਹੜੀ ਖਬਰ ਆ ਉਹ ਸ਼ੇਅਰ ਕਰਦੇ ਜਾਈਏ। ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਦੇ ਮਾਮਲੇ ਦੇ ਵਿੱਚ ਜਿਹੜੇ 4 ਗ੍ਰਿਫਤਾਰ ਕੀਤੇ ਆ, ਹਾਂਜੀ, ਤੇ ਉਹਨਾਂ ਦੇ ਬਾਬਤ ਜਿਹੜੀ ਅਪਡੇਟ ਆਈ ਹੈ। ਕੱਲ ਉਹਨਾਂ ਦੀ ਤਰੀਕ ਸੀਗੀ, ਕੱਲ ਉਹਨਾਂ ਨੂੰ ਅਦਾਲਤ ਦੇ ਵਿੱਚ ਕਹਿੰਦੇ ਵੀ ਉਹ ਪੇਸ਼ ਕੀਤਾ ਗਿਆ ਸੀਗਾ, ਤੇ ਪੇਸ਼ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਹੁਣ ਅਗਲੀ ਤਰੀਕ 7 ਅਗਸਤ ਜਿਹੜੀ ਆ ਉਹ ਪੈ ਗਈ ਆ। ਤੇ ਕਹਿੰਦੇ ਵੀ ਆਉਂਦੇ ਦਿਨਾਂ ਦੇ ਵਿੱਚ ਕੱਲ ਇਹ ਜਿਹੜਾ ਦੇਖਿਆ ਗਿਆ ਵੀ ਜਦ ਉਹਨਾਂ ਨੇ ਪਹੁੰਚਣਾ ਸੀਗਾ, ਕੋਈ ਟੈਕਨੀਕਲ ਮੁਸ਼ਕਲ ਦੇ ਕਰਕੇ ਥੋੜਾ ਲੇਟ ਸ਼ੁਰੂ ਹੋਇਆ। ਇਹ ਤਕਰੀਬਨ 9:30 ਵਜੇ ਸੁਣਵਾਈ ਹੋਣੀ ਸੀ ਸ਼ੁਰੂ, ਪਰ 10:30 ਵਜੇ ਜਿਹੜੀ ਇਹ ਸ਼ੁਰੂ ਹੋਈ। ਤੇ ਕਹਿੰਦੇ ਵੀ ਵਕੀਲ ਹੀ ਜਿਹੜੇ ਆ ਉਹ ਪੇਸ਼ੀ ਭੁਗਤਣ ਦੇ ਲਈ ਆਏ, ਸਰਕਾਰੀ ਧਿਰ ਵਾਲੇ ਜਿਹੜੇ ਆ, ਤੇ ਉਹਨਾਂ ਨੇ ਜਿਹੜਾ ਕੇਸ ਕਹਿੰਦੇ ਵੀ ਤਿਆਰ ਕਰੀ ਜਾ ਰਹੇ ਆ। ਐਵੀਡੈਂਸ ਹੌਲੀ ਹੌਲੀ ਕਹਿੰਦੇ ਵੀ ਉਸ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਫਿਰ ਕਹਿੰਦੇ ਵੀ ਜਦੋਂ ਇਹਨਾਂ ਦਾ ਟਰਾਇਲ ਸ਼ੁਰੂ ਹੋਊਗਾ ਇਵੈਂਚੁਅਲੀ ਪੂਰਾ, ਤਾਂ ਉਦੋਂ ਇਹਨਾਂ ਨੂੰ ਖੁਦ ਪੇਸ਼ੀਆਂ ਭੁਗਤਣ ਦੇ ਲਈ ਜਾਂ ਉਸ ਦੇ ਲਈ ਆਪ ਸ਼ਾਮਲ ਹੋਣਾ ਪਿਆ ਕਰੂਗਾ। ਕੱਲ ਜਿਹੜੇ ਵਕੀਲਾਂ ਨੇ ਹੀ ਕਹਿੰਦੇ ਵੀ ਪੇਸ਼ੀ ਜਿਹੜੀ ਇਹਨਾਂ ਨੇ ਭੁਗਤੀ ਹੈਗੀ ਆ। ਤਾਂ ਇਹ ਹੁਣ ਅਗਲੀ ਤਰੀਕ 7 ਅਗਸਤ ਦਿਨ ਬੁੱਧਵਾਰ ਸਵੇਰੇ 9:30 ਵਜੇ ਜਿਹੜੀ ਉਹ ਪੈ ਗਈ ਆ। ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੇ ਜਿਹੜੇ ਅਸੈਸੀਨੇਸ਼ਨ ਦੇ ਮਾਮਲੇ ਦੇ ਵਿੱਚ ਜਿਹੜੇ 4 ਪੰਜਾਬੀ ਗ੍ਰਿਫਤਾਰ ਕੀਤੇ ਸੀ ਉਹ ਮਾਮਲੇ ਵਿੱਚ। ਜੀ ਜੀ। ਤੇ ਇਹਦੇ ਨਾਲ ਜੁੜੀਆਂ ਇੱਕ ਹੋਰ ਖਬਰ ਆਪਾਂ ਸਾਂਝੀ ਕਰਦੇ ਚੱਲੀਏ, ਇਹਦੇ ਨਾਲ ਅਪਡੇਟ ਹੀ ਹੈ। ਚੰਦਰ ਆਰੀਆ, ਜਿਹਦੇ ਬਾਰੇ ਆਪਾਂ ਪ੍ਰੋਗਰਾਮ ਦੇ ਵਿੱਚ ਕੱਲ ਵੀ ਗੱਲਬਾਤ ਕੀਤੀ ਸੀ, ਜਿਹਨੇ ਭਾਈ ਨਿੱਜਰ ਨੂੰ ਸ਼ਰਧਾਂਜਲੀ ਦੇਣ ਤੇ ਇਤਰਾਜ਼ ਜਤਾਇਆ ਸੀਗਾ। ਉਸ ਮਾਮਲੇ ਦੇ ਵਿੱਚ ਹੁਣ ਜਸਟਿਨ ਟਰੂਡੋ ਤੇ ਹੋਰ ਲਿਬਰਲ ਜਿਹੜੇ ਆਗੂ ਨੇ ਉਹ ਆਪਣੇ ਜਿਹੜਾ ਫੈਸਲਾ ਭਾਈ ਨਿੱਜਰ ਨੂੰ ਸ਼ਰਧਾਂਜਲੀ ਦੇਣ ਦਾ ਉਹਦੇ ਤੇ ਖੜੇ ਨਜ਼ਰ ਆਇਆ। ਤੇ ਉਹਨਾਂ ਨੇ ਕਿਹਾ ਕਿ ਚੰਦਰ ਆਰੀਆ ਜੋ ਮਰਜ਼ੀ ਕਹਿੰਦਾ ਰਵੇ, ਅਸੀਂ ਜਿਹੜੀ ਗੱਲ ਸਰਕਾਰ ਨੇ ਕੀਤੀ ਹਾਊਸ ਆਫ ਕਾਮਨਸ ਦੇ ਵਿੱਚ ਅਸੀਂ ਕੁਝ ਸੋਚ ਕੇ, ਤੇ ਇਸ ਕਰਕੇ ਉਹ ਜ਼ਰੂਰੀ ਵੀ ਸੀਗਾ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਤਾਂ ਕੀਤੀ ਹੈ। ਜਸਟਿਨ ਟਰੂਡੋ ਨਾਲ ਜੁੜੀ ਇੱਕ ਹੋਰ ਖਬਰ ਜਿਹੜੀ ਸਾਂਝੀ ਕਰਦੇ ਚੱਲੀਏ। ਅਸਲ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਨਾ, ਕਈ ਵਾਰੀ ਚਰਚਾਵਾਂ ਛਿੜ ਜਾਂਦੀਆਂ। ਬੇਲਿਸ ਜਿਹੜੇ ਕਿ ਉੱਥੋਂ ਦੇ ਸਾਬਕਾ ਲਿਬਰਲ MP ਨੇ, ਫਰੈਂਕ ਬੇਲਿਸ, ਉਹਨਾਂ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਹਾਰ ਲਿਬਰਲ ਪਾਰਟੀ ਨੂੰ ਸਾਹਮਣੇ ਕਰਨੀ ਪਈ ਹੈ ਬਾਈ ਇਲੈਕਸ਼ਨਸ ਦੇ ਵਿੱਚ, ਹੁਣ ਹੋ ਸਕਦਾ ਹੈ ਕਿ ਜਿਹੜੇ ਟਰੂਡੋ ਨੇ ਉਹਨਾਂ ਨੂੰ ਰਿਪਲੇਸ ਕਰ ਦਿੱਤਾ ਜਾਵੇ। ਹਾਲਾਂਕਿ ਉਹਨਾਂ ਨੇ ਇੱਕ ਗੱਲ ਹੋਰ ਵੀ ਐਡ ਕੀਤੀ ਹੈ ਨਾਲ, ਕਿ ਇਹ ਉਹਨਾਂ ਦੇ ਫੈਸਲੇ ਤੇ ਵੀ ਨਿਰਭਰ ਕਰਦਾ ਹੈ ਕਿ ਉਹ ਅਗਲੀ ਵਾਰੀ ਚੋਣਾਂ ਦੇ ਵਿੱਚ ਐਜ਼ ਏ ਪਾਰਟੀ ਲੀਡਰ ਪਾਰਟੀ ਨੂੰ ਲੀਡ ਕਰਨ ਦੇ ਬਾਰੇ ਕੀ ਉਹਨਾਂ ਦਾ ਖਿਆਲਾਤ ਹੈ। ਤਾਂ ਉਹਦੇ ਬਾਰੇ ਵੀ ਜ਼ਰੂਰ ਫੈਸਲਾ ਜਿਹੜਾ ਉਹ ਲਾਜ਼ਮੀ ਹੋਊਗਾ ਕਿ ਉਹ ਕੀ ਕਹਿੰਦੇ ਨੇ। ਪਰ ਉਹ ਕਹਿੰਦੇ ਕਿ ਮੈਂ ਜਿਹੜਾ ਉਹ ਆਪਣਾ ਡਿਸਾਈਡ ਕਰੂੰਗਾ ਉਸ ਦੇ ਨੈਕਸਟ ਸਟੈਪਸ ਤੋਂ ਬਾਅਦ, ਜਦੋਂ ਜਿਹੜੇ ਟਰੂਡੋ ਦੇ ਨੈਕਸਟ ਸਟੈਪ ਹੋਣਗੇ ਉਸ ਤੋਂ ਬਾਅਦ ਡਿਸਾਈਡ ਕਰੂੰਗਾ। ਟਰੂਡੋ ਜਿਹੜੇ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ, ਉਹ ਉਹਨਾਂ ਦਾ ਕਈ ਮਾਮਲਿਆਂ ਦੇ ਉੱਤੇ ਦੇਸ਼ ਦੇ ਵਿੱਚ ਖਾਸ ਕਰਕੇ ਮਹਿੰਗਾਈ ਜਾਂ ਰੁਜ਼ਗਾਰ ਨੂੰ ਲੈ ਕੇ ਵਿਰੋਧ ਤਾਂ ਹੋ ਹੀ ਰਿਹਾ, ਪਰ ਟਰੂਡੋ ਨੂੰ ਅਕਸਰ ਗਿਣਿਆ ਜਾਂਦਾ ਹੈ ਕਿ ਉਹ ਸਿੱਖ ਸਿੰਪਥਾਈਜ਼ਰ ਨੇ, ਤੇ ਉਹ ਸਿੱਖਾਂ ਦੇ ਜਦੋਂ ਤਿਉਹਾਰ ਆਉਂਦੇ ਨੇ, ਜਾਂ ਪੰਜਾਬੀਆਂ ਦੇ ਤਿਉਹਾਰ ਕਹਿ ਦਿੰਦੇ ਆਪਾਂ, ਦੀਵਾਲੀ ਹੈ ਜਾਂ ਹੋਰ ਵੀ ਕਈ ਗੁਰਪੁਰਬ ਆਉਂਦੇ ਨੇ, ਤਾਂ ਉਦੋਂ ਉਹ ਨਿੱਜੀ ਤੌਰ ਤੇ ਵੀ ਕਈ ਵਾਰੀ ਟਵਿੱਟਰ ਹੈਂਡਲ ਤੇ ਵਧਾਈ ਦਿੰਦੇ ਨੇ, ਤੇ ਕਈ ਵਾਰੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਉਹ ਸ਼ਮੂਲੀਅਤ ਵੀ ਕਰਦੇ ਨੇ। ਸੋ ਲਿਬਰਲ ਪਾਰਟੀ ਦੀ ਇੱਕ ਆਪਣੀ ਅੰਦਰ ਖਾਤੇ ਜਿਹੜੀ ਪੋਲਿਟਿਕਸ ਆ ਉਹ, ਤੇ ਬਾਹਰ ਜਿਹੜੀ ਟਰੂਡੋ ਦੀ ਜਿਹੜੀ ਛਵੀ ਹੈ ਸਿੱਖਾਂ ਦੇ ਵਿੱਚ, ਉਹ ਹਮੇਸ਼ਾ ਚੰਗੀ ਗਿਣੀ ਜਾਂਦੀ। ਲਿਬਰਲ ਸਰਕਾਰ ਦੇ ਲਈ ਧੱਕਾ ਵੀ ਹੈ, ਝਟਕਾ ਵੀ ਲੱਗਾ ਹੈ। ਕੰਜ਼ਰਵੇਟਿਵ ਨੇ ਜਿਹੜੇ ਲਿਬਰਲ ਦੇ ਗੜ੍ਹ ਦੇ ਵਿੱਚੋਂ ਕੱਲ ਇੱਕ ਜਿਹੜੀ ਸੀਟ ਆ ਉਹ ਜਿਮਨੀ ਕੱਢ ਲਈ ਆ ਜਿਹੜੀ ਉਹ ਕੱਢ ਲਈ ਆ। ਸੋ ਇੱਥੋਂ ਇਹ ਵੀ ਅੰਡਰ ਕਰੰਟ ਦਾ ਵੀ ਪਤਾ ਜਿਹੜਾ ਉਹ ਲੱਗ ਰਿਹਾ ਹੈ ਵੀ ਉੱਤੇ ਐਂਟੀ ਇਨਕੰਬੈਂਸੀ ਖਾਸੀ ਜਿਹੜੀ ਉਹ ਚੱਲ ਰਹੀ ਆ। ਸੋ ਕੰਜ਼ਰਵੇਟਿਵ ਦੇ ਲਈ ਜੇ ਉੱਥੋਂ ਦੀ ਲੋਕਲ ਪੋਲਿਟਿਕਸ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਇੱਕ ਕਹਿ ਸਕਦੇ ਹਾਂ ਵੀ ਵੱਡੀ ਜਿਹੜੀ ਚੁਣੌਤੀ ਆ, ਜਿਹੜੀ ਉਹਨਾਂ ਦੇ ਲਈ ਓਪਰਚੁਨਿਟੀ ਵੀ ਆ, ਮੌਕਾ ਵੀ ਆ। ਉਹ ਜਿੱਤ ਜਿਹੜੇ ਸਕਦੇ। ਡਾਨ ਸਟੀਵਰਟ ਜਿਹੜੇ ਕੰਜ਼ਰਵੇਟਿਵ ਉਮੀਦਵਾਰ ਦੇ ਪਾਰਟੀ ਦੇ ਆ, ਉਹ ਜਿੱਤ ਗਏ ਆ। ਉਹਨਾਂ ਦੀ ਜਿਹੜੀ ਸੈਂਟ ਪਾਲ ਆ, ਉਹ ਸੇਂਟ ਪਾਲ ਦੀ ਜਿਹੜੀ ਸੀਟ ਆ, ਉੱਥੇ ਇਹਨਾਂ ਦੀ ਜਿਹੜੀ ਆ ਉਹ ਜੇਤੂ ਜਿਹੜੇ ਉਹ ਰਹੇ ਆ। ਸੋ ਉੱਥੇ ਵੀ ਜਿਹੜਾ ਉਲਟ ਫੇਰ ਜਿਹੜਾ ਉਹ ਚੱਲ ਰਿਹਾ। ਜਿੱਦਾਂ ਆਪਾਂ ਅੱਜ ਸਕੁਆਡ ਦੇ ਮੈਂਬਰ ਦੀ ਗੱਲ ਕੀਤੀ ਸੀ ਵੀ ਡੈਮੋਕ੍ਰੇਟ ਪਾਰਟੀ ਦੇ ਵਿਦਨ ਵੀ ਜਿਹੜੇ ਪ੍ਰੋਗਰੈਸਿਵ ਆ ਉਹ ਥੱਲੇ ਵੱਲ ਨੂੰ ਜਾਂਦੇ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ। ਅਗਲੀ ਜਿਹੜੀ ਖਬਰ ਆ ਇਹਦੇ ਲਈ ਆਪਾਂ ਨੂੰ ਰੂਸ ਵੱਲ ਨੂੰ ਜਾਣਾ ਪੈਣਾ ਆ। ਇਵਾਨ ਗਰਸ਼ੋਵਿਚ ਦੇ ਉੱਤੇ
ਕਹਿੰਦੇ ਵੀ ਇੱਕ ਸਪਾਈ ਟਰਾਇਲ ਆ ਉਹ ਸ਼ੁਰੂ ਹੋਣ ਜਾ ਰਿਹਾ ਆ। ਹੂੰ, ਇਹ ਵਾਲ ਸਟਰੀਟ ਜਰਨਲ, ਜੋ ਕਿ ਅਮਰੀਕਾ ਦੀ ਟਾਪ ਦੀ ਜਿਹੜੀ ਨਿਊਜ਼ ਏਜੰਸੀ ਆ, ਅਖਬਾਰ ਆ, ਉਹਦਾ ਜਿਹੜਾ ਇਹ ਪੱਤਰਕਾਰ ਆ, ਇਸ ਨੂੰ ਕਈ ਮਹੀਨੇ ਪਹਿਲਾਂ ਮਾਸਕੋ ਦੇ ਵਿੱਚ ਨਜ਼ਰਬੰਦ ਜੇਲ੍ਹ ਦੇ ਵਿੱਚ ਅੰਦਰ ਕਰ ਦਿੱਤਾ ਗਿਆ ਸੀ। 15 ਮਹੀਨੇ ਜਿਹੜੇ ਇਹਨੂੰ ਹੋ ਗਏ ਨੇ ਇਵਾਨ ਨੂੰ, ਹੂੰ, ਉੱਥੇ ਜਿਹੜੇ ਜੇਲ੍ਹ ਦੇ ਵਿੱਚ ਪਾਏ ਹੋਏ। ਤੇ ਹੁਣ ਕਹਿੰਦੇ ਵੀ ਇਸ ਰਿਪੋਰਟਰ ਦਾ ਜਿਹੜਾ ਟਰਾਇਲ ਆ, ਰਸ਼ੀਆ ਦੀ ਕੈਪੀਟਲ ਤੋਂ 1000 ਮੀਲ ਦੂਰ ਯਾਕਰਟਨਬਰਗ ਕਰਕੇ ਇੱਕ ਛੋਟਾ ਜਿਹਾ ਸ਼ਹਿਰ ਆ, ਉੱਥੇ ਜਿਹੜਾ ਉਹ ਸ਼ੁਰੂ ਹੋਵੇਗਾ। ਵਾਲ ਸਟਰੀਟ ਜਰਨਲ ਦੇ ਲਈ ਕਹਿੰਦੇ ਰਿਪੋਰਟਿੰਗ ਟ੍ਰਿਪ ਦੇ ਉੱਤੇ ਇਹ ਗਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਇਸ ਨੂੰ ਇਹ ਕਹਿ ਕੇ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਵੀ ਤੂੰ ਜਸੂਸੀ ਜਿਹੜਾ ਇੱਥੇ ਕਰ ਰਿਹਾ ਆ ਅਮਰੀਕਨ ਸਰਕਾਰ ਦੇ ਲਈ, ਰੂਸ ਦੇ ਉਲਟ। ਕਹਿੰਦੇ ਵੀ ਅੱਜ ਜਿਹੜੀ ਉਸਦੀ ਤਸਵੀਰ ਜਾਰੀ ਹੋਈ ਆ, ਸਿਰ ਉਹਦਾ ਪੂਰੀ ਤਰ੍ਹਾਂ ਮੁੰਨਿਆ ਹੈ, ਸ਼ੇਵ ਕੀਤਾ ਆ, ਚੈਕਰਡ ਸ਼ਰਟ ਤੇ ਜੀਨ ਜਿਹੜੀ ਆ ਉਸਨੇ ਪਾਈ ਆ। ਮੈਟਲ ਤੇ ਗਲਾਸ ਕੇਜ ਦੇ ਵਿੱਚ ਉਸ ਨੂੰ ਰਸ਼ੀਅਨ ਕੋਰਟ ਰੂਮ ਦੇ ਵਿੱਚ ਲਿਆਂਦਾ ਗਿਆ। ਤੇ ਕਹਿੰਦੇ ਵੀ ਜਿਸ ਦੇ ਵਿੱਚ ਉਹਨੂੰ ਕਟਹਿਰੇ ਦੇ ਵਿੱਚ ਨਹੀਂ, ਜਿਹੜੀ ਇਹ ਮੈਟਲ ਤੇ ਗਲਾਸ ਦੇ ਵਿੱਚ ਜਦੋਂ ਉਹਨੂੰ ਲਿਆਂਦਾ ਜਾਂਦਾ, ਉਸਨੂੰ ਅਕਵੇਰੀਅਮ ਆਖਿਆ ਜਾਂਦਾ, ਜਿਹਦੇ ਚ ਯੂਜਲੀ ਆਪਾਂ ਪਾਣੀ ਪਾ ਕੇ ਮੱਛੀਆਂ ਰੱਖਦੇ ਆ। ਸੋ ਕਹਿੰਦੇ ਵੀ ਉਹ ਕੈਮਰੇਜ਼ ਦੇ ਲਈ ਸਮਾਈਲ ਕੀਤਾ, ਪਰ ਉਸਨੇ ਕੋਈ ਕਮੈਂਟ ਜਿਹੜਾ ਉਹ ਪੇਸ਼ ਨਹੀਂ ਕੀਤਾ। ਨੈਸ਼ਨਲ ਸਿਕਿਉਰਿਟੀ ਸਪੋਕਸਮੈਨ ਜੌਨ ਕਰਬੀ ਨੇ ਬਾਰ-ਬਾਰ ਕਿਹਾ ਇਵਾਨ ਸਪਾਈ ਨਹੀਂ ਹੈਗਾ, ਇਹ ਇੱਕ ਆਪਣੀ ਪੱਤਰਕਾਰਤਾ ਦੇ ਲਈ ਉੱਥੇ ਗਿਆ ਸੀ, ਰਿਪੋਰਟਿੰਗ ਦੇ ਲਈ ਜਿਹੜਾ ਉਹ ਗਿਆ ਸੀਗਾ। ਤੇ ਬਹੁਤ ਜਿਹੜੀਆਂ ਕੋਸ਼ਿਸ਼ਾਂ ਜੱਦੋਜਹਿਦ ਚੱਲਦੀ ਜਾ ਰਹੀ ਇਹਨਾਂ ਦੇ ਪਰਿਵਾਰ ਵੱਲੋਂ ਵੀ, ਵਾਲ ਸਟਰੀਟ ਜਰਨਲ ਵੱਲੋਂ ਵੀ ਇਸ ਨੂੰ ਛੁਡਾ ਕੇ ਜਿਹੜਾ ਉੱਥੋਂ ਲਿਆਂਦਾ ਜਿਹੜਾ ਹੋ ਜਾਵੇ। ਇਸ ਟਾਈਮ ਜੇ ਦੇਖਿਆ ਜਾਵੇ, ਡਿਪਟੀ ਵਰਲਡ ਕਵਰੇਜ ਚੀਫ ਜਿਹੜੇ ਉੱਥੇ ਦੇ ਵਾਲ ਸਟਰੀਟ ਜਰਨਲ ਦੇ ਆ, ਉਹ ਕਹਿੰਦੇ ਵੀ ਇਹ ਇੱਕ ਬੋਗਸ ਪ੍ਰੋਸੈਸ ਆ, ਇਹ ਆਊਟਰੇਜੀਅਸ ਆ, ਵੀ ਇਹ ਧੱਕੇ ਦੇ ਨਾਲ ਇਸ ਨੂੰ ਇਹਨਾਂ ਨੇ ਅੰਦਰ ਜਿਹੜਾ ਉਹ ਕਰ ਦੇਣਾ ਆ। ਰਸ਼ੀਆ ਦੇ ਵਿੱਚ 1% ਤੋਂ ਵੀ ਘੱਟ ਅਕਵਿਟਲ ਰੇਟ ਆ, ਜਿਸ ਦੇ ਉੱਤੇ ਦੋਸ਼ ਲੱਗਦੇ ਆ, ਉਹ ਸਿਰਫ 99% ਜਿਹੜੇ ਦੋਸ਼ੀ ਕਰਾਰ ਹੁੰਦੇ ਆ। ਮੈਂ ਜੇ 1% ਤੋਂ ਵੀ ਘੱਟ ਲੋਕ ਜਿਹੜੇ ਆ ਨਿਰਦੋਸ਼ ਹੋ ਕੇ ਬਾਹਰ ਜਿਹੜੇ ਹੋ ਆਉਂਦੇ ਆ। ਯੂਜਲੀ ਇਹਨਾਂ ਮਾਮਲਿਆਂ ਦੇ ਵਿੱਚ ਜਦੋਂ ਸਰਕਾਰਾਂ ਆਪਸ 'ਚ ਗੱਲਬਾਤ ਕਰਦੀ ਆ, ਇੱਕ ਦੇ ਬਦਲੇ ਇੱਕ ਜਾਂ ਇੱਕ ਦੇ ਬਦਲੇ ਕਈ ਜਿਹੜੀ ਉਹ ਛੱਡਣ ਦੀ ਰਵਾਇਤ ਜਿਹੜੀ ਉਹ ਦੇਖੀ ਜਾਂਦੀ ਆ। ਰੀਸੈਂਟਲੀ ਇੱਕ ਬਾਸਕਟਬਾਲ ਦੀ ਜਿਹੜੀ ਕੁੜੀ ਆ, ਜਿਹੜੀ WNBA ਦੀ, ਉਸ ਨੂੰ ਜਿਹੜਾ ਉਹ ਛਡਾਇਆ ਗਿਆ ਸੀਗਾ, ਕਿਉਂਕਿ ਉਹਦੇ ਜਦੋਂ ਰਸ਼ੀਆ ਨੂੰ ਗਈ ਸੀ, ਉਹਦੇ ਕੋਲੋਂ ਵੀਡ ਜਿਹੜੀ ਉਹ ਲੱਭੀ ਸੀਗੀ। ਤੇ ਉਸ ਤੋਂ ਬਾਅਦ 'ਚ ਕਈ ਬੰਦੇ ਇੱਧਰੋਂ ਛੱਡ ਕੇ ਉਸ ਨੂੰ ਵਾਪਸ ਲਿਆਂਦਾ ਗਿਆ ਸੀ। ਤੇ ਹੁਣ ਇਹਦੇ ਪਰਿਵਾਰ ਵਾਲੇ ਤਾਂ ਬਾਕੀ ਉਹਦਾ ਕਹਿ ਤਾਂ ਰਹੇ ਆ, ਭਾਈ ਇਸ ਨੂੰ ਵੀ ਛਡਾਉਣ ਦੇ ਲਈ ਬਾਈਡਨ ਪ੍ਰਸ਼ਾਸਨ ਨੂੰ ਹੱਥ ਪੈਰ ਜਿਹੜੇ ਉਹ ਮਾਰਨ ਦੀ ਜ਼ਰੂਰਤ ਹੈਗੀ ਆ। ਤੇ ਕਹਿੰਦੇ ਵੀ ਹੁਣ ਇਸ ਨੂੰ ਵੀ ਕਈ ਸਾਲਾਂ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਆ, ਜਿਸ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਆ, ਜੋ ਕਿ ਉੱਥੋਂ ਦੇ ਪ੍ਰੋਸੈਸ ਦੇ ਵਿੱਚ ਲੱਗ ਰਿਹਾ ਆ ਵੀ ਉਹ ਇਦਾਂ ਹੀ ਹੋ ਜਾਵੇਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਜਿਹੜੀ ਖਬਰ ਆ ਇਹ ਸਮਿਥਲੈਂਡ, ਆਇਓਵਾ ਦੇ ਇਲਾਕਿਆਂ ਦੇ ਵਿੱਚੋਂ ਆ ਰਹੀ ਹੈ, ਜਿੱਥੇ ਫਲੱਡ ਨੇ ਜਿਹੜਾ ਕਾਫੀ ਕਹਿਰ ਮਚਾਇਆ ਹੋਇਆ ਇਹਨਾਂ ਇਲਾਕਿਆਂ ਦੇ ਵਿੱਚ। ਉੱਥੇ ਇੱਕ ਫੈਮਿਲੀ ਹੈ ਜਿਹੜੀ ਕਿ ਬਾਰਨਸ ਫੈਮਿਲੀ ਹੈ, ਬਾਰਬਰ ਫੈਮਿਲੀ ਹੈ। ਤਾਂ ਉਹ ਕਾਫੀ ਟਾਈਮ ਤੋਂ ਸਟੋਰ ਚਲਾ ਰਹੇ ਨੇ ਤੇ ਉੱਥੇ ਉਹਨਾਂ ਦਾ ਘਰ ਵੀ ਹੈ। ਉਹ ਕਹਿੰਦੇ ਕਿ ਪਹਿਲੀ ਵਾਰੀ ਅਸੀਂ ਦੇਖਿਆ ਕਿ ਸਾਡੇ ਘਰਾਂ ਤੱਕ ਪਾਣੀ ਜਿਹੜਾ ਉਹ ਫਲੱਡ ਦਾ ਆ ਚੁੱਕਿਆ। ਅਸਲ ਦੇ ਵਿੱਚ ਉੱਥੇ ਜਿਹੜਾ ਰਿਵਰ ਆ ਉਹ ਫਲੱਡ ਕਰ ਗਿਆ। ਲਿਟਲ ਸਿਓਕਸ ਰਿਵਰ ਉਹਨੂੰ ਕਹਿ ਰਹੇ ਨੇ। ਉਹ ਮੀਂਹ ਪੈਣ ਦੇ ਨਾਲ ਜਾਂ ਪਿਛਲੇ ਡੈਮ ਖੁੱਲਣ ਦੇ ਨਾਲ ਜਿਹੜਾ ਉਹ ਫਲੱਡ ਕਰ ਗਿਆ। ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਆਇਓਵਾ, ਸਾਊਥ ਡਕੋਟਾ, ਮਿਨੀਸੋਟਾ, ਮਿਸ਼ੀਗਨ, ਵਿਸਕੌਨਸਨ, ਨੇਬਰਾਸਕਾ ਤੇ ਹੋਰ ਜਿਹੜੇ ਇਹਨਾਂ ਸਟੇਟਾਂ ਦੇ ਜਿਹੜੇ ਕੁਝ ਇਲਾਕੇ ਨੇ ਉਹ ਇਸ ਫਲੱਡ ਤੋਂ ਪ੍ਰਭਾਵਿਤ ਹੋ ਸਕਦੇ ਨੇ। ਜਿਹੜੀ ਇੱਕ ਹੋਰ US ਟੂਡੇ ਨੇ ਉੱਤੇ ਖਬਰ ਆਈ ਹੈ ਤੇ ਇੱਕ AP ਜਿਹੜੀ ਨਿਊਜ਼ ਦੇ ਰਿਹਾ, ਉਹਦੇ ਮੁਤਾਬਕ ਮਿਨੀਸੋਟਾ ਡੈਮ ਦਾ ਵੀ ਜਿਹੜਾ ਪਾਣੀ ਦਾ ਪੱਧਰ ਉਹ ਕਾਫੀ ਵੱਧ ਗਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਡੈਮ ਦੇ ਵਿੱਚੋਂ ਵੀ ਪਾਣੀ ਰਿਲੀਜ਼ ਕਰਨਾ ਪਊਗਾ, ਜਿਹਦੇ ਸਿੱਟੇ ਵਜੋਂ ਜਿਵੇਂ ਬਾਰਨਸ ਫੈਮਿਲੀ ਦਾ ਜ਼ਿਕਰ ਕੀਤਾ, ਤਾਂ ਇਹਨਾਂ ਇਲਾਕਿਆਂ ਦੇ ਵਿੱਚ ਡੈਸਮੋਇਨਸ ਦੇ, ਆਇਓਵਾ ਦੇ ਇਲਾਕੇ ਜਾਂ ਕੋਈ ਹੋਰ ਇਲਾਕੇ ਨੇ, ਉੱਥੇ ਹੁਣ ਫਲੱਡ ਜਿਹੜਾ ਆ ਸਕਦਾ। ਤੇ ਜਿਹੜੇ ਥੋੜਾ ਸਮਾਂ ਪਹਿਲਾਂ ਹੀ ਮੈਨਕਾਟੋ ਦਾ ਜਿਹੜਾ ਇਲਾਕਾ ਉਹ ਵੀ ਬਲੂ ਅਰਥ ਰਿਵਰ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵੱਧ ਗਿਆ ਤੇ ਉਹ ਵੀ ਹੁਣ ਫਲੱਡ ਦੀ ਮਾਰ ਹੇਠ ਆ ਚੁੱਕਿਆ। ਮਿਨੀਸੋਟਾ ਦਾ ਇਹ ਜਿਹੜਾ ਰੈਪਿਡੈਨ ਡੈਮ ਆ, ਜੀ। ਕਹਿੰਦੇ ਵੀ ਇਹ ਟੁੱਟਣ ਦੀ ਕਗਾਰ ਤੇ ਆ। ਹਾਂਜੀ। ਪਿੱਛੋਂ ਪਾਣੀ ਇੰਨਾ ਕੁ ਜ਼ਿਆਦਾ ਆ ਰਿਹਾ ਤੇ ਮਲਬਾ ਇੰਨਾ ਕੁ ਜ਼ਿਆਦਾ ਜਿਹੜਾ ਉਸ ਦੇ ਵਿੱਚ ਪਾਣੀ ਦੇ ਵਿੱਚ ਆ ਰਿਹਾ ਆ ਵੀ ਉਹ ਬਿਲਕੁਲ ਟੁੱਟਣ ਦੀ ਕਗਾਰ ਤੇ ਆ। ਜਿਹੜੇ ਉਸ ਤੋਂ ਹੇਠਾਂ ਰਹਿ ਰਹੇ ਆ, ਨਿਵਾਣ ਵਾਲੇ ਪਾਸੇ ਨੂੰ ਰਹਿੰਦੇ ਲੋਕ ਆ, ਉਹਨਾਂ ਨੂੰ ਆਲਰੇਡੀ ਇਹ ਦੱਸਿਆ ਗਿਆ ਵੀ ਭਾਈ ਕਿਸੇ ਵੀ ਟਾਈਮ ਤੁਹਾਨੂੰ ਇੱਥੋਂ ਨਿਕਲਣਾ ਜਿਹੜਾ ਉਹ ਪੈ ਸਕਦਾ ਆ। ਵੇਟ ਜਿਹੜੀ ਉਹ ਨਾ ਕਰਿਓ,
ਆਪਾਂ ਸਾਜੋ ਸਮਾਨ ਜਿਹੜਾ ਉਹ ਬੰਨ੍ਹ ਕੇ ਰੱਖੋ। ਬਹੁਤਾਤ ਦੇ ਵਿੱਚ ਆਪਾਂ ਤੁਹਾਨੂੰ ਕੱਲ੍ਹ ਵੀ ਦੱਸ ਰਹੇ ਸੀ, ਅਮਰੀਕਾ ਦੇ ਵਿੱਚ ਦੋਨੋਂ ਹੀ ਜਿਹੜੇ ਕਹਿਰ ਆ ਇਸ ਟਾਈਮ ਪੈਰਲਲੀ ਜਿਹੜੇ ਉਹ ਚੱਲ ਰਹੇ ਆ। ਗ੍ਰੈਂਡ ਜਿਹੜੀਆਂ ਫੀਲਡਸ ਆ ਇਹਨਾਂ ਦੇ ਵਿੱਚ, ਗ੍ਰੇਟ ਪਲੇਨਸ ਦੇ ਵਿੱਚ ਇੱਕ ਪਾਸੇ ਹੜ੍ਹ ਤੇ ਦੂਜੇ ਪਾਸੇ ਅੱਤ ਦੀ ਜਿਹੜੀ ਗਰਮੀ ਆ ਉਸ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਝੰਬਿਆ ਪਿਆ ਆ। ਮੰਡੇ ਮਾਰਨਿੰਗ ਵੀ ਜਿਹੜਾ ਦੱਸਿਆ ਗਿਆ ਸੀ, ਐਮਰਜੈਂਸੀ ਮੈਨੇਜਮੈਂਟ ਵਰਕਰ ਉਹਨਾਂ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਪਾਣੀ ਲਗਾਤਾਰ ਜਿਹੜਾ ਉਹ ਵੱਧ ਰਿਹਾ ਆ। ਤਸਵੀਰਾਂ ਵੀਡੀਓਜ਼ ਜਿਹੜੀਆਂ ਉੱਥੇ ਆਈਆਂ ਆ, ਉੱਥੋਂ ਸਾਫ਼ ਪਤਾ ਲੱਗ ਰਿਹਾ ਵੀ ਕਿਸੇ ਵੀ ਟਾਈਮ ਇਹ ਜਿਹੜਾ ਮਿਨੇਸੋਟਾ ਦਾ ਰੈਪਿਡੈਨ ਡੈਮ ਆ ਇਹ ਫੇਲ ਹੋ ਸਕਦਾ ਆ ਤੇ ਭਿਆਨਕ ਤਬਾਹੀ ਜਿਹੜੀ ਉਸ ਤੋਂ ਬਾਅਦ ਦੇ ਵਿੱਚ ਹੋ ਸਕਦੀ ਆ। ਸੋ ਭਾਈ ਜਰਾ ਬਚ ਕੇ ਇੱਥੋਂ ਜਿਹੜਾ ਉਹ ਚੱਲਣ ਦੀ ਲੋੜ ਆ ਤੇ ਇਸ ਦੇ ਨਾਲ ਹੋਰ ਵੀ ਮਿਡਵੈਸਟ ਦੇ ਵਿੱਚ ਜਿਹੜੀ ਫਲੱਡਿੰਗ ਆ ਉਹ ਹੋਣ ਦੇ ਖਤਰੇ ਬਣੇ ਪਏ ਆ। ਛੋਟੀ ਜਿਹੀ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਰਹਿ ਗਈਆਂ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ। ਜੁੜੇ ਰਹੋ ਏਦਾਂ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਗਵਾਂਢੀ ਸੂਬੇ ਓਰੇਗਨ ਦੇ ਮੱਧ ਦੇ ਵਿੱਚ, ਸੈਂਟਰਲ ਓਰੇਗਨ ਦੇ ਵਿੱਚ ਕਹਿੰਦੇ ਵੀ ਇੱਕ ਵਾਈਲਡ ਫਾਇਰ ਲੱਗੀ ਆ। ਤੇਜ਼ ਹਵਾਵਾਂ ਦੇ ਕਰਕੇ ਅੱਗ ਓਵਰਨਾਈਟ 1700 ਏਕੜ ਦੇ ਵਿੱਚ ਫੈਲ ਚੁੱਕੀ ਆ, ਜਿਸ ਕਰਕੇ ਉੱਥੇ ਵਸਦੇ ਜਿਹੜੇ ਲੋਕ ਆ ਜਾਂ ਘਰ ਆ, ਉਹਨਾਂ ਨੂੰ ਇਵੈਕੂਏਸ਼ਨ ਦੇ ਜਿਹੜੇ ਆਰਡਰ ਆ ਉਹ ਦਿੱਤੇ ਗਏ। ਡਾਰਲਿਨ 3 ਫਾਇਰ ਜਿਹੜੀ ਕਹਿੰਦੇ ਆ ਵੀ ਇਹ ਬਰਨ ਕਰ ਰਹੀ ਆ ਇਸ ਟਾਈਮ। ਸੈਂਟਰਲ ਓਰੇਗਨ ਫਾਇਰ ਮੈਨੇਜਮੈਂਟ ਨੇ ਇਹ ਦੱਸਿਆ ਹੈਗਾ ਆ। ਕਹਿੰਦੇ ਵੀ ਕੱਲ ਦੁਪਹਿਰ 2 ਵਜੇ ਇਹ ਸ਼ੁਰੂਆਤ ਹੋਈ ਸੀ। ਉਸ ਤੋਂ ਬਾਅਦ ਤੇਜ਼ ਹਵਾਵਾਂ ਦੇ ਕਰਕੇ ਇਹ ਜਿਹੜੀ ਅੱਗ ਆ, ਜਿਹੜੀ ਪਾਈਨ ਫੋਰੈਸਟ ਆ, ਲਪਾਈਨ ਦਾ ਇਲਾਕਾ ਹੈ, ਛੋਟਾ ਜਿਹਾ ਟਾਊਨ ਆ ਜਿੱਥੇ 2500 ਲੋਕ ਰਹਿੰਦੇ ਆ ਕੈਸਕੇਡ ਮਾਊਂਟੇਨਸ ਦੇ ਜਿਹੜੇ ਕਹਿ ਲਓ ਵੀ ਫੁੱਟ ਹਿਲਸ ਦੇ ਵਿੱਚ, ਉੱਥੇ ਇਹ ਅੱਗ ਲੱਗੀ ਆ। ਸੋ 1100 ਘਰਾਂ ਤੇ ਬਿਜ਼ਨੈਸਿਸ ਨੂੰ ਇਵੈਕੂਏਸ਼ਨ ਅਲਰਟਸ ਜਿਹੜੇ ਆ ਉਹ ਜਾਰੀ ਕੀਤੇ ਜਾ ਚੁੱਕੇ ਆ। ਅਜੇ ਤੱਕ ਇਹ 0% ਕੰਟੇਨ ਜਿਹੜੀ ਆ ਉਹ ਹੋਈ ਆ। ਇਸ ਦੇ ਉੱਤੇ ਬਿਲਕੁਲ ਵੀ ਕਾਬੂ ਜਿਹੜਾ ਉਹ ਨਹੀਂ ਪਾਇਆ ਗਿਆ ਹੈਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਜਾਂਦਿਆਂ ਤੇ ਗੱਲ ਕਰੀਏ ਅਮਰੀਕਾ ਦੀ ਰਾਜਨੀਤੀ ਬਾਰੇ, ਮਾਫ ਕਰਨਾ, ਅਮਰੀਕਾ ਦੀ ਇਕਨੋਮੀ ਦੇ ਬਾਰੇ, ਜਿਹੜਾ ਹੁਣ ਇੱਕ ਚਰਚਾ ਚੱਲੀ ਹੈ। ਇਹਦੇ ਵਿੱਚ 16 ਜਿਹੜੇ ਨੋਬਲ ਪ੍ਰਾਈਜ਼ ਵਿਨਿੰਗ ਇਕਨੋਮਿਸਟ ਨੇ, ਉਹਨਾਂ ਨੇ ਇਹ ਦਾਅਵਾ ਕੀਤਾ ਕਿ ਜਿਹੜਾ ਟਰੰਪ ਜੇਕਰ ਦੁਬਾਰਾ ਰਾਸ਼ਟਰਪਤੀ ਬਣਦੇ ਨੇ ਤਾਂ ਉਹਨਾਂ ਦੇ ਆਉਣ ਦੇ ਨਾਲ ਜਿਹੜੀ ਇਕਨੋਮੀ ਦੀ ਹਾਲਤ ਆ, ਆਰਥਿਕਤਾ, ਉਹ ਅਮਰੀਕਾ ਦੀ ਹੋਰ ਗੜਬੜਾ ਜੂਗੀ। ਤੇ ਉਹ ਇਸ ਟਾਈਮ ਮੰਨਦੇ ਨੇ ਕਿ ਇਨਫਲੇਸ਼ਨ ਹੈ ਜਿਹੜਾ ਉਹ ਅਮਰੀਕਾ ਦੇ ਵਿੱਚ ਨੰਬਰ 1 ਐਨਮੀ ਉਹਨੂੰ ਮੰਨਿਆ ਜਾਂਦਾ ਹੈ ਅਮਰੀਕਾ ਦੀ ਇਕਨੋਮੀ ਵਾਸਤੇ। ਉਹ ਕਹਿੰਦੇ ਕਿ ਅਮਰੀਕਨਸ ਨੇ ਜਿਹੜੇ ਉਹ ਅੱਕ ਚੁੱਕੇ ਨੇ ਕਾਸਟ ਆਫ ਲਿਵਿੰਗ ਤੋਂ, ਤੇ ਫਾਰਮਰ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਦਾਅਵੇ ਕਰ ਰਹੇ ਨੇ ਉਹਨਾਂ ਦੇ ਨਾਲ ਤਾਂ ਉਹ ਸਗੋਂ ਹੋਰ ਵੀ ਵੱਧ ਤੋਂ ਬਦਤਰ ਹੋ ਜਾਣਗੀਆਂ। ਤੇ ਇਹਨਾਂ ਨੇ ਇੱਕ ਲਫ਼ਜ਼ ਜਿਹੜਾ ਉਹ ਵਰਤਿਆ ਕਿ ਜੇਕਰ ਉਹ ਆਉਂਦੇ ਨੇ ਟਰੰਪ, ਤਾਂ ਉਹਨਾਂ ਦੇ ਆਉਣ ਦੇ ਨਾਲ ਟਰੰਪ ਏਜੰਡਾ ਜਿਹੜਾ ਉਹ ਇਨਫਲੇਸ਼ਨ ਨੂੰ ਸਗੋਂ ਹੋਰ ਜ਼ਿਆਦਾ ਅੱਗੇ ਨੂੰ ਤੇਜ਼ੀ ਦੇ ਨਾਲ ਵਧਾ ਦੂਗਾ। ਸੋ ਇਹ ਜਿਹੜੀ ਗੱਲ ਆ ਉਹ ਟਰੰਪ ਦੇ ਸਮਰਥਕਾਂ ਦੇ ਗੋਲੀ ਵਾਂਗੂ ਵੱਜੀ ਆ। ਨੋਬਲ ਪ੍ਰਾਈਜ਼ ਵਿਨਿੰਗ ਜਿਹੜੇ ਹੁਣ ਤੱਕ ਦੇ ਆਰਥਿਕ ਮਾਹਰ ਨੇ, ਇਹਨਾਂ ਨੇ ਕਈ ਹਵਾਲੇ ਦਿੱਤੇ ਨੇ ਰਾਜਕਰਮਵੀਰ ਸਿੰਘ ਜੀ ਇਸ ਗੱਲਬਾਤ ਦੇ ਵਿੱਚ। ਬਿਲਕੁਲ, ਕੱਲ ਨੂੰ ਇਹਨਾਂ ਦਾ ਆਪਸ ਦੇ ਵਿੱਚ ਸਿੰਘ ਵੀ ਫਸਣੇ ਆ, ਹਾਂਜੀ ਟਰੰਪ ਹੋਣਾ ਦੇ ਤੇ ਬਾਈਡਨ ਹੋਣਾ ਦੇ। ਕੱਲ ਨੂੰ ਆਪਣੇ ਇੱਥੇ ਦੇ ਲੋਕਲ ਸਮੇਂ ਦੇ ਮੁਤਾਬਕ 6 ਵਜੇ ਤੇ ਈਸਟਰਨ ਟਾਈਮ ਦੇ ਹਿਸਾਬ ਨਾਲ 9 ਵਜੇ ਰਾਤ ਨੂੰ ਜਿਹੜਾ ਪਹਿਲਾ ਡਿਬੇਟ, ਪ੍ਰੈਜ਼ੀਡੈਂਸ਼ੀਅਲ ਡਿਬੇਟ ਆ, ਉਹ CNN ਦੇ ਉੱਤੇ ਜਿਹੜਾ ਉਹ ਹੋਣ ਜਾ ਰਿਹਾ। ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਨਿੱਜੀ ਵਾਰ ਰਹਿਣਗੀਆਂ, ਪਾਲਿਸੀ ਦੇ ਉੱਤੇ ਗੱਲ ਹੋਊਗੀ। ਇਹ ਜਿਹੜੀ ਵੱਡੀ ਗੱਲ ਆ, ਬਿਲਕੁਲ ਉਸ ਤੋਂ ਪਹਿਲਾਂ 16 ਜਿਹੜੇ ਨੋਬਲ ਜੇਤੂ ਜਿਹੜੇ ਇਕਨੋਮਿਸਟ ਦਾ ਇਕੱਠੇ ਤੌਰ ਦੇ ਉੱਤੇ ਬਿਆਨ ਆਉਣਾ ਵੀ ਜੇ ਟਰੰਪ ਹੋਣੀ ਜਿੱਤਦੇ ਆ ਤੇ ਇਨਫਲੇਸ਼ਨ ਦਾ ਧਮਾਕਾ ਹੋਊਗਾ ਹੋਰ ਵੀ ਜ਼ਿਆਦਾ। ਜਿਹੜੇ ਪਲਾਨ ਕਹਿੰਦੇ ਵੀ ਉਹ ਦੱਸ ਰਹੇ ਆ ਉਹਦੇ ਮੁਤਾਬਕ ਤਾਂ ਗਲੋਬਲ ਇਕਨੋਮੀ ਨੂੰ ਕਹਿੰਦੇ ਖਤਰਾ ਆ। ਇਹਨੂੰ ਹੁਣ ਲੋਕ ਕਿੱਦਾਂ ਦੇਖਣਗੇ? ਡੈਮੋਕ੍ਰੇਟ ਤਾਂ ਕਹਿਣਗੇ ਲੈ ਵੀ ਆ ਬੱਲੇ ਬੱਲੇ ਹੋ ਗਈ, ਇਹ ਤਾਂ ਇਹਨਾਂ ਨੇ ਬੜਾ ਵਧੀਆ ਜਿਹੜਾ ਬਿਆਨ ਦੇ ਦਿੱਤਾ। ਤੇ ਬਾਕੀ ਦੂਜੇ ਆਬਵੀਅਸਲੀ ਉਹ ਕਹਿਣਗੇ ਵੀ ਇਹਨਾਂ ਨੂੰ ਕੱਖ ਨਹੀਂ ਪਤਾ ਵੀ ਇਹ ਕੀ ਆ। ਪਰ ਇਵੈਂਚੁਅਲੀ ਲੋਕਾਂ ਨੇ ਡਿਸਾਈਡ ਕਰਨਾ ਆ ਤੇ ਇਹਨਾਂ ਦੀ ਜਿਹੜੀਆਂ ਹੁਣ ਗੱਲਾਂ ਬਾਤਾਂ ਆ ਉਹ ਤੋਂ ਦੇਖਣ ਨੂੰ ਪਤਾ ਲੱਗੂਗਾ। ਕਹਿੰਦੇ ਵੀ ਬਹੁਤ ਜ਼ਿਆਦਾ ਦਿਲਚਸਪੀ ਆ ਇਸ ਵਾਰ ਇਸ ਡਿਬੇਟ ਨੂੰ ਸੁਣਨ ਦੇ ਲਈ। ਰੀਜ਼ਨ ਹਾਂਜੀ, ਰੀਜ਼ਨ ਇਹਦੇ ਵਿੱਚ ਇਹ ਵੀ ਆ ਪ੍ਰਵੀਨ ਜੀ ਵੀ ਲੋਕ ਡਿਵਾਈਡਡ ਵੀ ਬੜੇ ਨੇ। ਉਹ ਦੇਖਣਾ ਚਾਹੁੰਦੇ ਤੇ ਵੀ ਉਹਨਾਂ ਦਾ ਜਿਹੜਾ ਸੰਭਾਵੀ ਉਮੀਦਵਾਰ ਆ ਉਹ ਕੀ ਕਹਿੰਦਾ ਹੈ, ਇੱਕ ਦੂਜੇ ਦੇ ਉੱਤੇ ਕਿੱਦਾਂ ਇਹ ਆ ਪ੍ਰੈਜ਼ੀਡੈਂਸ਼ੀਅਲ ਵੀ ਲੱਗਦੇ ਆ ਦੋਨੋਂ, ਕਿ ਕਿੱਦਾਂ ਲੱਗਦਾ ਵੀ ਗਲੀ ਦੇ ਵਿੱਚ ਲੜਨ ਵਾਲੇ ਦੋ ਪੋਲੀਟੀਸ਼ੀਅਨ ਮੋਰੇ ਆਮੋ ਸਾਹਮਣੇ ਜਿਹੜੇ ਉਹ ਖੜੇ ਹੋਣਗੇ। ਸੋ ਇਹ ਕਾਫੀ ਜ਼ਿਆਦਾ ਜਿਹੜਾ ਇਸ ਚੀਜ਼ ਦੇ ਵਿੱਚ ਦੇਖਣ ਵਾਲਾ ਆ। ਸੋ 2001 ਤੋਂ ਲੈ ਕੇ 2020 ਦੇ ਦਰਮਿਆਨ ਬਹੁਤ ਜ਼ਿਆਦਾ ਜਿਨ੍ਹਾਂ ਨੇ ਨੋਬਲ ਪ੍ਰਾਈਜ਼ ਜਿੱਤਿਆ ਇਕਨੋਮੀ ਦੇ ਲਈ, ਉਹਨਾਂ ਨੇ ਇਹ ਜਿਹੜੇ ਮੈਸੇਜ ਜਿਹੜੇ ਉਹ ਲਿਖੇ ਆ। 2001 ਦਾ ਜਿਹੜਾ ਜੇਤੂ ਜੋਸਫ
ਸਟਿਗਲਿਟਸ, ਹਾਂਜੀ, ਸਟਿਗਲਿਟਸ। ਉਹ ਨੋਬਲ ਪ੍ਰਾਈਜ਼ ਜੇਤੂ ਸੀ ਇਕੋਨਮੀ ਦੇ, ਉਹਨਾਂ ਨੇ ਇਸ ਮੈਸੇਜ ਨੂੰ ਸਪੀਅਰ ਹੈਡ ਜਿਹੜਾ ਉਹ ਕੀਤਾ ਆ। ਸੋ ਇਹ ਇੱਕ ਵੱਡਾ ਜਿਹੜਾ ਬਿਆਨ ਆ ਇਹ ਆ ਗਿਆ ਆ। ਸੋ ਇਸ ਦੇ ਨਾਲ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਕੋਨਮੀ ਨੂੰ ਲੈ ਕੇ ਕੁਛ ਵਿਚਾਰ ਬਦਲਣਗੇ ਵੀ ਨੋਬਲ ਪ੍ਰਾਈਜ਼ ਜੇਤੂ ਇਕੋਨਮੀ ਵਾਲੇ ਉਹ ਇਦਾਂ ਕਹਿ ਰਹੇ ਆ, ਤੇ ਓਵਰਆਲ ਜਿਹੜਾ ਉਹ ਕੀ ਹੈਗਾ। ਪਰ ਲੋਕ ਪਿਛਲੇ 2 ਸਾਲਾਂ ਤੋਂ ਟੁੱਟੇ ਪਏ ਨੇ ਇਕੋਨਮੀ ਨੂੰ ਲੈ ਕੇ, ਜਿਹੜੇ ਉਹ ਇਸ ਟਾਈਮ ਬਹੁਤ ਬੁਰਾ ਹਾਲ ਆ। ਰੀਸੈਂਟ ਪੋਲਸ ਵੀ ਇਹ ਆਖਦੀਆਂ ਆ 68% ਅਮਰੀਕਨ ਇਹ ਸੋਚ ਰਹੇ ਆ ਇਕੋਨਮੀ ਪੂਅਰ ਆ, ਨਾਟ ਸੋ ਗੁੱਡ ਜਿਹੜੀ ਉਹ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਤੇ 32% ਵੋਟਰ ਸੋਚਦੇ ਨਹੀਂ ਬੱਲੇ ਬੱਲੇ ਆ, ਪੂਰੀ ਐਕਸੀਲੈਂਟ ਤੇ ਜਿਹੜੀ ਉਹ ਗੁੱਡ ਚੱਲ ਰਹੀ ਆ। ਸੋ ਸਮਝ ਸਕਦੇ ਆ ਵੀ ਕੁਛ ਜਿਹੜੇ ਕਿਹੜੀ ਵਿਚਾਰਧਾਰਾ ਕਿੱਦਾਂ ਜਿਹੜੇ ਉਹ ਕਿੱਦਾਂ ਆਖ ਰਹੇ ਆ। ਦੇਖੋ 2 ਗੱਲਾਂ ਇੱਥੇ ਰਾਜਕਰਮਜੀਤ ਸਿੰਘ ਜੀ ਐਡ ਕਰਨ ਵਾਲੀਆਂ ਨੇ। ਇੱਕ ਤਾਂ ਇਹ ਕਿ ਇਹ ਆਮ ਤੌਰ ਤੇ ਧਾਰਨਾ ਟਰੰਪ ਸਮਰਥਕਾਂ ਦੀ ਕਿ ਉਹ ਆਉਣਗੇ ਤਾਂ ਇਕੋਨਮੀ ਨੂੰ ਬੂਮ ਮਿਲੂਗਾ, ਪਰ ਉਹਨਾਂ ਨੇ ਇੱਕ ਗੱਲ ਕਹੀ ਹੈ 8.4 ਟ੍ਰਿਲੀਅਨ ਦਾ ਹਵਾਲਾ ਦਿੱਤਾ, ਜਿਹੜਾ ਕਿ ਟਰੰਪ ਦੀ ਜਦੋਂ ਚੱਲ ਰਹੀ ਸੀ ਟਰਮ ਉਦੋਂ ਬੋਰੋ ਕੀਤਾ ਗਿਆ ਸੀ ਸਭ ਤੋਂ ਜ਼ਿਆਦਾ। ਇਹ ਰਿਪਬਲਿਕਨਸ ਨਾ ਇਹ ਇਹਨਾਂ ਦੀ ਮਾੜੀ ਚੀਜ਼ ਆ। ਜਦੋਂ ਤਾਂ ਹੁਣ ਬਾਈਡਨ ਵੇਲੇ ਵੱਧਦਾ ਆ ਉਦੋਂ ਤਾਂ ਸਾਰੇ ਹੁੱਬ ਕੇ ਦੱਸਦੇ ਆ, ਤੇ ਇਹ ਡੈਮੋਕ੍ਰੇਟ ਵੀ ਇਦਾਂ ਦੇ ਹੀ ਆ। ਇਹ ਕੋਈ 2 ਤੋਂ 3 ਇਹਦੇ ਬਾਰੇ ਨਹੀਂ ਬੋਲਦੇ, ਉਹ ਉਹਦੇ ਬਾਰੇ ਜਦੋਂ ਬੋਲਦੇ ਆ। ਪਰ ਟਰੰਪ ਦੇ ਵੇਲੇ ਜਿਹੜੇ ਆંકੜੇ ਇਹ ਕਹਿੰਦੇ ਆ ਵੀ ਟਰੰਪ ਨੇ ਜਿਹੜਾ ਕਰਜ਼ਾ ਉਹ ਜ਼ਿਆਦਾ ਚੜਵਾਇਆ ਇਸ ਟਾਈਮ ਬਾਈਡਨ ਦੇ ਜਿਹੜੇ ਉਹ ਮੁਤਾਬਕ। ਤੇ ਇਹ ਨੰਬਰਸ ਜਿਹੜੇ ਉਹ ਦੱਸਦੇ, ਕੋਈ ਮੈਂ ਨਹੀਂ ਕਹਿ ਰਿਹਾ, ਉਹ ਨਹੀਂ ਕਹਿ ਰਿਹਾ, ਇਹ ਨੰਬਰਸ ਜਿਹੜੇ ਉਹ ਦੱਸ ਰਹੇ ਆ। ਪਰ ਇਹ ਆ ਵੀ ਕੌਣ ਕਦੋਂ ਕਿੱਥੇ ਕੀ ਬੋਲਦਾ ਆ, ਉਹ ਕਿਹੜੀ ਚੀਜ਼ ਦੇ ਉੱਤੇ ਉਹ ਘੇਸਲ ਵੱਟ ਜਾਂਦੇ ਤੇ ਕਿਹੜੀ ਚੀਜ਼ ਦੇ ਉੱਤੇ ਚੁੱਪ ਕਰ ਜਾਂਦੇ ਆ, ਇਹ ਜ਼ਰੂਰ ਜਿਹੜੀਆਂ ਉਹ ਗੱਲਾਂ ਵਿਚਾਰ ਅਧੀਨ ਹੁੰਦੀਆਂ। ਹੁਣ ਸਮਾਂ ਸਮਾਪਤ ਹੈ ਤੇ ਆਪਾਂ ਦੱਸਦੇ ਜਾਈਏ ਇੱਕ ਵਾਰੀ ਫਿਰ 8 ਤੋਂ ਲੈ ਕੇ 13 ਦੇ ਦਰਮਿਆਨ ਜੁਲਾਈ ਦੇ ਵਿੱਚ ਆਰਟ ਕੈਂਪ ਲੱਗਣ ਜਾ ਰਿਹਾ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ ਕੰਪਲੈਕਸ ਦੇ ਵਿੱਚ, ਪੰਜਾਬੀ ਕਲਚਰ ਸੈਂਟਰ ਦੇ ਸਹਿਯੋਗ ਦੇ ਨਾਲ। ਸੁਖਪ੍ਰੀਤ ਸਿੰਘ ਜਿਹੜੇ ਕਲਾ ਅਧਿਆਪਕ ਆ ਉਹ ਇੱਥੇ ਹੋਣਗੇ ਤੇ ਜਿਹੜੇ ਬੱਚਿਆਂ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜੇ ਆ ਉਹ ਕਲਾ ਦੇ ਬਾਰੇ, ਆਰਟ ਦੇ ਬਾਰੇ ਜਿਹੜੇ ਉਹ ਦੱਸਣਗੇ। ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਜਿਹੜੀਆਂ ਉਹਨਾਂ ਨੇ ਇਸ ਦੇ ਵਿੱਚ ਕਰਵਾਉਣੀਆਂ ਆ। ਸੋ ਜ਼ਰੂਰ ਆਪਾਂ ਇਹੀ ਚਾਹੁੰਦੇ ਆ ਵੀ ਵੱਧ ਤੋਂ ਵੱਧ ਜਿਹੜੇ ਬੱਚੇ ਆ ਇਸ ਕੈਂਪ ਦਾ ਜਿਹੜਾ ਉਹ ਫਾਇਦਾ ਲੈਣ। ਅੱਜ ਹੀ ਆਪਣੇ ਬੱਚੇ ਨੂੰ ਰਜਿਸਟਰ ਕਰਵਾਉਣ ਦੇ ਲਈ ਤੁਸੀਂ ਕਾਲ ਕਰੋ 4087227698 408 722 7698 ਦੇ ਉੱਤੇ। ਤੇ ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।